जी मिंटू जी। जी शुक्रिया जी, साਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 408272 2500। ਕ੍ਰਿਸ਼ਨ ਤਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਲ, GN ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ 79 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਇਟਵਾਲ 559 374 45 41। ਹਰਨੇਕ ਸਿੰਘ ਪਾਬਲਾ ਇੰਡੀਅਨ ਕੁਜ਼ੀਨ ਰੈਂਟਨ ਵਾਸ਼ਿੰਗਟਨ। ਪਰਮ ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ ਤੇ ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ। ਕਾਲ ਅਟਰਨੀ ਜੇ ਟਿਰਕੀਆਣਾ 415 909 0503। ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਪਿੰਡੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਆਮ ਆਦਮੀ ਪਾਰਟੀ ਨੇ ਚੋਣ ਕਮਿਸ਼ਨ ਨੂੰ EVM ਸੁਰੱਖਿਆ ਵਧਾਉਣ ਨੂੰ ਲੈ ਕੇ ਚਿੱਠੀ ਲਿਖੀ। ਨਹੀਂ, ਇਹਨਾਂ ਦੇ ਬੰਦਿਆਂ ਨੇ ਟੈਂਟ ਵੀ ਲਾ ਦਿੱਤੇ ਆ। ਪਿਛਲੀ ਵਾਰੀ ਤੁਸੀਂ ਦੇਖਿਆ ਹੋਣਾ, ਇਹਨਾਂ ਨੇ ਬਰੋਬਰ ਕਹਿ ਲਓ ਕਿ ਤੰਬੂ ਚ ਬੰਬੂ ਗੱਡ ਦਿੱਤਾ ਸੀਗਾ ਕਿ ਜਿੱਥੇ ਜਿੱਥੇ ਸਟਰੋਂਗ ਰੂਮ ਆ EVM ਪਈਆਂ ਨੇ, ਬਾਹਰ ਇਹਨਾਂ ਨੇ ਵੀ ਵੱਜ ਗੱਡ ਦਿੱਤੇ ਸੀ। ਇਹਨਾਂ ਨੇ ਆਖਿਆ ਉਦੋਂ ਹੀ ਹਲਾਂਗੇ ਹੁਣ ਜਦੋਂ ਕੋਈ ਗੱਲ ਸਿਰੇ ਲੱਗੇਗੀ। ਤਾਂ ਫਿਰ ਜਦੋਂ ਰਿਜ਼ਲਟ ਆਇਆ ਤੇ ਉਸ ਤੋਂ ਬਾਅਦ ਹੀ ਤੰਬੂ ਪੱਟੇ ਗਏ ਸਨ। ਤੰਬੂ ਕੀ, ਉਦੋਂ ਬਾਅਦ ਤੇ ਫਿਰ ਤੁਹਾਨੂੰ ਪਤਾ ਹੀ ਸਭ ਕੁਛ ਹੀ ਪੱਟਿਆ ਗਿਆ ਸੀਗਾ, ਕਿਉਂਕਿ 100 ਦੀ ਰੱਟ ਸੀ ਤੇ ਉਸ ਤੋਂ ਬਾਅਦ ਤਾਂ ਜੋ ਹੋਇਆ ਸਭ ਨੂੰ ਪਤਾ ਹੀ ਆ। ਤਾਂ ਦੇਖੋ, ਇੱਕ ਵਾਰ ਫੇਰ EVM ਨੂੰ ਲੈ ਕੇ, ਜਾਂ ਕਹਿ ਲਓ EVM ਨੂੰ ਤਾਂ ਨਹੀਂ ਹਾਲ ਦੀ ਘੜੀ, EVM ਤੇ ਤਾਂ ਸਵਾਲ ਵਿਚਾਰੀ ਤੇ ਤਦ ਚੁੱਕੇ ਜਾਣਗੇ ਜਦੋਂ ਰਿਜ਼ਲਟ ਆ ਗਿਆ। ਹਾਲਾਂਕਿ ਹਾਲੇ ਰਿਜ਼ਲਟ ਦੂਰ ਆ, ਪਰ ਉਸ ਤੋਂ ਪਹਿਲਾਂ EVM ਨੂੰ ਕਿਤੇ ਨਾ ਕਿਤੇ ਗਿੱਚਿਓਂ ਫੜਨ ਦਾ ਇਹਨਾਂ ਨੇ ਤਹਈਆ ਕਰ ਲਿਆ ਵਾ। ਅਸਲ ਦੇ ਵਿੱਚ ਕੀ ਆ ਕਿ ਇਹਨਾਂ ਨੇ ਪਹਿਲਾਂ ਵੀ ਜੇ ਕੁਛ ਤੁਸੀਂ ਦੇਖੋਗੇ, ਜਿੱਦਾਂ ਖਾਲਸਾ ਕਾਲਜ ਅੰਮ੍ਰਿਤਸਰ ਆ ਜਾਂ ਪਟਿਆਲਾ ਦੇ ਵਿੱਚ, ਇਸ ਤਰ੍ਹਾਂ ਕੁਛ ਥਾਵਾਂ ਤੇ ਇਹਨਾਂ ਨੇ ਤੰਬੂ ਲਾ ਰੱਖੇ ਆ। ਪਰ ਹੁਣ ਜਿੱਥੇ 24 ਘੰਟਾ ਆਮ ਆਦਮੀ ਪਾਰਟੀ ਵਾਲੇ ਬੈਠੇ ਰਹਿੰਦੇ ਆ, ਉੱਥੇ ਮਹਿੰਦਰਾ ਕਾਲਜ ਪਟਿਆਲਾ 'ਚ ਜਿਹੜੀਆਂ EVM ਰੱਖੀਆਂ ਗਈਆਂ, ਇਹਨਾਂ ਦੇ ਮੁਤਾਬਕ ਕਹਿੰਦੇ ਆ ਕਿ ਉੱਥੇ ਨਾ ਤੇ ਰੌਸ਼ਨੀ ਆ, ਮਤਲਬ ਕਿ EVM ਜਿੱਥੇ ਰੱਖੀਆਂ ਗਈਆਂ ਨੇ ਉੱਥੇ ਕੋਈ ਰੌਸ਼ਨੀ ਦਾ ਪ੍ਰਬੰਧ ਨਹੀਂ, ਕੋਈ ਕੁਛ ਨਹੀਂ ਹੈ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ ਹੈ। ਇਸ ਤੋਂ ਇਲਾਵਾ ਇਹਨਾਂ ਨੇ ਜਿਹੜੀ ਗੱਲ ਕਹੀ ਆ ਉਹ ਇਹ ਆ ਕਿ ਜਿਹੜੇ ਕੈਂਡੀਡੇਟਸ ਆ ਉਹਨਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾਵੇ, ਮਤਲਬ ਕਿ ਜਦੋਂ ਮਰਜ਼ੀ ਉਹ ਜਾ ਸਕਦੇ ਹੋਣ, ਉਹ ਐਸੀ ਇੱਕ ਵਿਵਸਥਾ ਪਾਲਦੇ ਆ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਇਹਨਾਂ ਨੇ ਇੱਕ ਗੱਲ ਹੋਰ ਕਹੀ ਆ ਕਿ ਜਿਹੜੇ CCTV ਕੈਮਰੇ ਲੱਗੇ ਆ, ਜਿੱਦਾਂ ਇੱਕ ਬੜੀ ਫੇਮਸ ਨਿਊਜ਼ ਹੈ ਪਿਛਲੇ ਦਿਨ ਦੀ, ਕਹਿੰਦੇ ਚੋਰ ਆ ਗਏ UP ਦੇ ਇੱਕ ਸਿਟੀ ਦੀ ਗੱਲ ਆ। ਤੇ ਉੱਥੇ ਜਦ ਚੋਰਾਂ ਨੇ ਚੋਰੀ ਕਰਨੀ ਸਟਾਰਟ ਕਰ ਦਿੱਤੀ, ਰਾਤ ਦਾ ਟਾਈਮ ਸੀ ਨਾ, ਹੁਣ US ਦੇ ਵਿੱਚ ਦਿਨ ਸੀ, ਕਿਉਂਕਿ ਪਤਾ ਨਹੀਂ ਕਿਹੜੇ ਨਾਲ ਉਹ CCTV ਕੈਮਰਿਆਂ ਦਾ ਐਕਸੈਸ ਟੈਲੀਫੋਨ 'ਚ ਸੀ ਉਸ ਦਾ, ਤੇ ਉਹਨੇ ਘਰੇ ਕੋਈ ਫੋਨ ਪਿਆ ਹੋਣਾ ਲੈਂਡਲਾਈਨ ਵਗੈਰਾ, ਉਹਨੇ ਬੈਲ ਮਾਰੀ ਤੇ ਫੋਨ ਚੱਕ ਲਿਆ। ਚੋਰਾਂ ਨੂੰ ਆਖਿਆ ਜੇ ਭਲੀ ਚਾਹੁੰਦੇ ਜੀ ਤੇ ਇੱਥੋਂ ਨੱਸਦੇ ਹੋ ਜਾਓ। ਤੇ ਕਹਿੰਦੇ ਵੀ ਚੋਰ ਉਦੋਂ ਜਦੇ ਨਿਕਲ ਗਏ, ਜਿਆਦਾ ਕਾਂਡ ਹੀ ਹੋ ਗਿਆ ਸਾਡੇ ਨਾਲ। ਸੋ ਇਸ ਤਰ੍ਹਾਂ ਵੀ ਹੋ ਜਾਂਦਾ ਹੈ। ਤਾਂ ਏਦਾਂ ਮਤਲਬ ਕਿ ਉਹ ਐਕਸੈਸ ਪਾਲਦੇ ਨੇ, ਕਹਿੰਦੇ ਆ ਕਿ ਸਾਨੂੰ ਵੀ ਲਿੰਕ ਪ੍ਰੋਵਾਈਡ ਕਰਵਾ ਦਿੱਤਾ ਜਾਵੇ ਤਾਂ ਕਿ ਕੀ ਹੋ ਰਿਹਾ ਅੰਦਰ ਖਾਤੇ ਸਾਨੂੰ ਪਤਾ ਲੱਗੇ। ਪਰ ਸਿਕਿਉਰਿਟੀ ਬੜੀ ਹੈ। ਦੇਖੋ, ਇਹਨਾਂ ਦਾ ਮਨ ਨਹੀਂ ਖਲੋਣਾ ਵੀ ਹੈ ਨਹੀਂਗਾ, ਬਹਿਣ ਦਾ ਕੋਈ ਇਲਾਜ ਨਹੀਂ ਹੈਗਾ, ਕਿਉਂਕਿ ਉੱਥੇ 4 ਲੇਅਰ ਦੀ ਜਾਂ 3 ਲੇਅਰ ਦੀ ਸੁਰੱਖਿਆ ਹਰ ਟਾਈਮ ਰਹਿੰਦੀ ਆ। ਤੇ ਜਿਹੜੇ ਸੁਰੱਖਿਆ ਕਰਮੀ ਆਪਣੇ ਪੰਜਾਬ ਦੇ ਆ, ਇਹਨਾਂ ਨੂੰ ਪਹਿਲੀ ਕਤਾਰ ਦੇ ਵਿੱਚ ਲਾਇਆ ਵੀ ਨਹੀਂ ਜਾਂਦਾ, ਇਹ ਦੂਸਰੀ ਜਾਂ ਤੀਸਰੀ ਕਤਾਰ 'ਚ ਆ ਜਾਂਦੇ ਆ। ਪਹਿਲੀ ਕਤਾਰ ਦੇ ਵਿੱਚ ਉੱਥੇ CISF ਵਾਲੇ ਲੱਗੇ ਜਾਂ BSF ਵਾਲੇ, ਜੋ ਵੀ ਆਉਂਦੇ ਆ ਨੀਮ ਫੌਜੀ ਦਸਤੇ, ਵੈਸੇ BSF ਤਾਂ ਨਹੀਂ, CISF ਕਹਿ ਸਕਦੇ ਆ, ਤਾਂ ਕੁਛ ਹੋਰ ਜਿਹੜੇ ਨੀਮ ਫੌਜੀ ਦਸਤੇ ਆ, ਤਾਂ ਉਹਨਾਂ ਨੇ ਇਹ ਸਾਰਾ ਜਿੰਮਾ ਸੰਭਾਲਿਆ ਹੁੰਦਾ ਹੈ। ਤਾਂ ਮੇਰੇ ਖਿਆਲ ਦੇ ਨਾਲ ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹੀ ਕੋਈ ਗੜਬੜ ਏਡੀ ਛੇਤੀ ਹੋ ਜਾਊਗੀ। ਸੀਲਿੰਗ ਹੋਈ ਹੁੰਦੀ ਹੈ EVM ਨੂੰ, ਔਰ ਬੜੀ ਜ਼ਿਆਦਾ ਟਾਈਟ ਸਿਕਿਉਰਿਟੀ ਦੇ ਨਾਲ ਟਾਈਟ ਜ਼ਿੰਮੇਵਾਰੀ ਵੀ ਹੁੰਦੀ ਹੈ। ਪਰ ਇਹਨਾਂ ਨੇ ਆਪਣੀਆਂ ਕੁਛ ਡਿਮਾਂਡਾਂ ਰੱਖ ਕੇ
ਮੰਗ ਪੱਤਰ ਲਿਖਿਆ ਵਾ। ਚਲੋ ਇਹਦੇ ਚ ਕੋਈ ਵੱਡੀ ਗੱਲ ਵੀ ਨਹੀਂ ਹੈ, ਲਿਖ ਸਕਦੇ, ਕਿਉਂਕਿ ਇਹ ਇਹਨਾਂ ਦੀ ਤਕਦੀਰ ਦਾ ਹੀ ਨਹੀਂ, ਲੋਕਾਂ ਦੀ ਤਕਦੀਰ ਦਾ ਵੀ ਸਵਾਲ ਹੁੰਦਾ ਹੈ। ਤਾਂ ਖੈਰ ਜਿਵੇਂ ਹੀ ਸਵਾਲ ਚੁੱਕੇ ਗਏ, ਸਾਡਾ ਜਿਹੜਾ ਇੱਥੇ ਦਾ ਹੈਗੇ ਆ ਨਾ CEO ਕਰੋਨਾ ਰਾਜੂ, ਜਿਹੜੇ ਇੱਥੋਂ ਦੇ ਆਪਣੇ ਸੂਬਾਈ ਚੋਣ ਕਮਿਸ਼ਨਰ ਕਹਿ ਲਓ, ਜਿਹੜੇ ਹੈਡ ਕਰਦੇ ਆ, ਉਹ ਬੜੇ ਅੱਛੇ ਇਨਸਾਨ ਨੇ। ਵੈਸੇ ਤੇ ਤੁਹਾਨੂੰ ਪਤਾ ਹੀ ਅਫਸਰ ਜਿਹੜੇ ਆ ਅੱਜ ਕੱਲ ਵਿਰਲੇ ਟਾਵੇਂ ਆ, ਤਾਂ ਉਹ ਫੌਰੀ ਤੌਰ ਤੇ ਉੱਥੇ ਪਹੁੰਚ ਗਏ ਜਿਵੇਂ ਉਹਨਾਂ ਨੂੰ ਪਤਾ ਲੱਗਿਆ ਕਿ ਕੁਝ ਸ਼ਿਕਾਇਤਾਂ ਆ ਰਹੀਆਂ ਨੇ ਕਿ ਕੁਝ ਪ੍ਰਬੰਧ ਦੇ ਵਿੱਚ ਤਾਂ ਹੀ ਹੈ। ਤਾਂ ਉਹ ਕਹਿੰਦੇ ਆ ਕਿ ਜਦੇ ਰਾਤ ਨੂੰ ਹੀ ਮਹਿੰਦਰਾ ਕਾਲਜ ਦੇ ਵਿੱਚ ਪਹੁੰਚ ਗਏ ਸੀ। ਇਹ ਅੱਛੀ ਗੱਲ ਆ, ਇਹ ਚੰਗੀ ਗੱਲ ਆ। ਜੇ ਕਿਤੋਂ ਹੋਰ ਵੀ ਸ਼ਿਕਾਇਤ ਆਉਂਦੀ ਆ ਤੇ ਉਹਨਾਂ ਦਾ ਫਰਜ਼ ਬਣਦਾ ਹੈ ਉਹ ਜਾ ਕੇ ਉਸ ਉਣਤਾਈ ਨੂੰ ਦੂਰ ਕਰਨ। ਪਰ ਆਮ ਆਦਮੀ ਪਾਰਟੀ ਨੇ ਇੱਕ ਵਾਰੀ ਸੁਰੱਖਿਆ ਤੇ ਸਵਾਲ ਜ਼ਰੂਰ ਚੁੱਕੇ ਆ, ਤੇ ਸਵਾਲ ਤੇ ਹੁਣ ਤੁਹਾਨੂੰ ਪਤਾ ਹੀ ਆ ਕਿ ਜਿਵੇਂ ਜਿਵੇਂ ਦਿਨ ਬੀਤਦੇ ਜਾ ਰਹੇ ਆ, ਬੜੇ ਉੱਠਦੇ ਪਏ ਆ। ਇੱਥੇ ਸਿਆਸੀ ਵਿਸ਼ਲੇਸ਼ਕ, ਸਿਆਸੀ ਪੰਡਤ ਸਾਰੇ ਮੌਨ ਧਾਰੀ ਬੈਠੇ ਆ। ਪਰ ਇੱਕ ਭਗਵੰਤ ਮਾਨ ਦਾ ਸਵਾਲ ਵੀ ਜਿਹੜਾ ਹੈ ਨਾ, ਉਹ ਵੀ ਬੜੀਆਂ ਧੁੰਮਾਂ ਪਾਈ ਫਿਰਦਾ ਹੈ। ਸਵਾਲ ਕਾਹਦਾ, ਉਹਨੇ ਵੀ ਬਵਾਲ ਕਰ ਦਿੱਤਾ। ਕਹਿੰਦੇ ਆ ਕਿ ਭਾਈ ਸਾਨੂੰ ਰੋਕਣ ਵਾਸਤੇ ਤਿੰਨੋਂ ਹੀ ਰਲ ਗਏ ਆ, ਅਮਰਿੰਦਰ ਸਿੰਘ, ਇਸ ਤੋਂ ਇਲਾਵਾ ਬਾਦਲ ਸਾਹਿਬ, ਤੇ ਇਹ ਤੋਂ ਇਲਾਵਾ ਭਾਜਪਾ ਵਾਲੇ ਸਾਰੇ ਹੀ ਰਲ ਗਏ ਆ ਸਾਨੂੰ ਰੋਕਣ ਵਾਸਤੇ। ਤਾਂ ਉਹ ਜਿਹੜਾ ਬਿਆਨ ਆ ਕਾਫੀ ਮਾਇਨੇ ਖੇਜ਼ ਆ ਕਿ ਕੀ ਐਸੀ ਕੋਈ ਪਹਿਲਾਂ ਹੀ ਇਹਨਾਂ ਦੇ ਕੋਲ ਸੂਚਨਾ ਹੈ ਕਿ ਜਾਂ ਇਹਨਾਂ ਨੂੰ ਪਰਸਨਲੀ ਕੋਈ ਝਟਕਾ ਲੱਗਣ ਜਾ ਰਿਹਾ ਜਾਂ ਕੋਈ ਐਸਾ ਅਲਾਈਅੰਸ ਹੋਣ ਜਾ ਰਿਹਾ ਜਿਹਦੇ ਵਿੱਚ ਇਹਨਾਂ ਦਾ ਰਸਤਾ ਰੋਕਿਆ ਜਾਊਗਾ। ਜੀ, ਅਲਾਇੰਸ ਦੇ ਬਾਰੇ ਤਾਂ ਅਮਿਤ ਸ਼ਾਹ ਨੇ ਥੋੜੇ ਜਿਹੇ ਇਸ਼ਾਰੇ ਤਾਂ ਕਰ ਹੀ ਦਿੱਤੇ ਸੀਗੇ ਵੀ ਵੇਖੋ ਅੱਗੇ ਜਿਹੜਾ ਉਹ ਬਣਦਾ ਕੀ ਆ। ਜਿਹੜੇ ਇੱਕ ਦੂਜੇ ਦੇ ਵਿਰੋਧੀ ਵੀ ਸੀਗੇ ਉਹ ਵੀ ਜਿਹੜੇ ਇਕੱਠੇ ਜਿਹੜੇ ਉਹ ਹੋ ਰਹੇ ਨੇ। ਕਾਫੀ ਰੋਚਕ ਜਿਹੜਾ ਦਿਨ ਰਹੂਗਾ 10 ਮਾਰਚ ਦਾ, ਕੀ ਬਣਦਾ ਆ। ਉਧਰ ਹਰੀਸ਼ ਚੌਧਰੀ ਪੂਰੇ ਦਾਅ ਦੇ ਨਾਲ ਕਹਿੰਦੇ ਆ, ਕਹਿੰਦੇ ਵੀ 10 ਮਾਰਚ ਨੂੰ ਤਾਂ ਚੰਨੀ ਹੁਣਾਂ ਦੀ ਅਗਵਾਈ 'ਚ ਬਣਨ ਜਾ ਰਹੀ ਹੈ ਸਰਕਾਰ। ਇਹ ਦੇਖੋ ਇਹਨਾਂ ਦੇ ਆਪਣੇ ਲੌਜਿਕ ਨੇ ਕਾਂਗਰਸੀਆਂ ਦੇ। ਜੇ ਤੁਸੀਂ ਦੇਖੋਗੇ ਤਾਂ ਚਰਨਜੀਤ ਸਿੰਘ ਚੰਨੀ ਨੇ ਵੀ ਇੱਕ ਗੱਲ ਕਹੀ ਸੀਗੀ, ਜਾਂ ਕੁਝ ਹੋਰ ਕਾਂਗਰਸੀ ਵੀ ਜਿਹੜੇ ਕਹਿੰਦੇ ਆ ਕਿ ਦੇਖੋ ਜੇ ਸਾਡੇ ਖਿਲਾਫ ਇੰਨੀ ਐਂਟੀ ਇਨਕਮੈਂਸੀ ਹੁੰਦੀ ਤਾਂ ਫਿਰ VOTING ਜਿਹੜੀ ਆ ਉਹ ਬੜੀ ਖੁੱਲ ਕੇ ਹੁੰਦੀ ਸੀ। ਮਤਲਬ ਕਿ ਉਹ ਜਿਹੜੀ ਹੋ ਰਹੀ ਆ ਉਹ ਕਿਤੇ ਨਾ ਕਿਤੇ ਬਹੁਤ ਹੁੰਦੀ ਹੈ ਅਸੀਂ ਰਿਪੀਟ ਹੋਵਾਂ। ਚਲੋ ਦਿਲ ਕੋ ਬਹਿਲਾਨੇ ਕਾ ਵਾਲਾ ਖਿਆਲ ਅੱਛਾ ਹੈ। ਜੇ ਕਿਸੇ ਦਾ ਦਿਲ ਬਹਿਲਦਾ ਹੈ ਤੇ ਉਹਦੇ ਚ ਕੋਈ ਕਿਸੇ ਨੂੰ ਸਮੱਸਿਆ ਨਹੀਂ ਹੋਣੀ ਚਾਹੀਦੀ। ਅਸਲ ਦੇ ਵਿੱਚ ਵੋਟ ਪਰਸੈਂਟੇਜ ਨੂੰ ਲੈ ਕੇ ਅੱਡੋ ਅੱਡ ਕਿਆਸੇ ਆ, ਟ੍ਰੈਂਡ ਵੀ ਅੱਡੋ ਅੱਡ ਆ। ਜਦੋਂ ਵੋਟ ਘਟਦੀ ਹੈ ਤਾਂ ਸਰਕਾਰ ਐ ਹੁੰਦੀ ਹੈ, ਜਦੋਂ ਵੱਧਦੀ ਹੈ ਤਾਂ ਸਰਕਾਰ ਐ ਹੁੰਦੀ ਆ। ਪਰ ਜੇ ਤੁਸੀਂ ਦੇਖੋਗੇ ਤਾਂ ਸਾਡੀ ਕੋਈ ਵੋਟ ਪਰਸੈਂਟੇਜ ਇੰਨੀ ਬੁਰੀ ਨਹੀਂ ਹੈ। 72% ਬਹੁਤ ਅੱਛੀ ਵੋਟ ਪਰਸੈਂਟੇਜ ਆਪਾਂ ਕਹਿ ਸਕਦੇ ਹਾਂ। ਔਰ ਇੱਕ ਅੱਛੀ ਗੱਲ ਇਹ ਆ ਕਿ ਸਾਡੀ ਜਿਹੜੀ ਵੋਟ ਪਰਸੈਂਟੇਜ ਔਰਤਾਂ ਅਤੇ ਮਰਦਾਂ ਦੀ ਉਹ ਬਰੋਬਰ ਹੈ, 70% ਦੀ ਉਹ ਹੈ। ਇਹ ਇੱਕ ਅੱਛੀ ਗੱਲ ਆ ਕਿ ਅੱਧੀਆਂ ਵੋਟਾਂ ਉੱਧਰੋਂ ਆਈਆਂ, ਅੱਧੀਆਂ ਉੱਧਰੋਂ ਆਈਆਂ। ਹਾਲਾਂਕਿ ਔਰਤਾਂ ਨੂੰ ਹੱਕ ਲੈਣ ਵਾਸਤੇ ਉਹ ਅੱਡ ਲੜਾਈ ਜਿਹੜੀ ਆ, ਜੱਦੋਜਹਿਦ ਜਿਹੜੀ ਆ ਉਹ ਰਹਿੰਦੀ ਆ। ਤਾਂ ਖੈਰ ਇਹ ਜਿਹੜੀ ਗੱਲ ਕਹਿ ਰਹੇ ਆ ਉਹ ਬੜੀ ਠੋਸ ਗੱਲ ਕਹਿ ਰਹੇ ਆ ਕਿ ਹਾਂਜੀ ਅਸੀਂ ਤਾਂ ਹੁਣ ਸਰਕਾਰ ਜਿਹੜੀ ਆ ਉਹ ਬਣਾ ਕੇ ਛੱਡਣੀ ਹੈ, ਜਿਵੇਂ ਉਦਣ ਚੰਨੀ ਜੀ ਕਹਿੰਦੇ ਸਨ। ਤਾਂ ਖੈਰ ਗੱਲ ਕੀ ਆ ਕਿ ਇਹਨਾਂ ਨੇ ਅੱਜ ਕਾਫੀ ਦੀਰਘ ਵਿਚਾਰਾਂ ਕੀਤੀਆਂ ਨੇ। ਮੇਰੇ ਖਿਆਲ ਦੇ ਨਾਲ ਮਾਝੇ ਦੇ ਅੱਛੇ ਖਾਸੇ ਲੀਡਰ ਜੁੜੇ ਸਨ। ਪਰ ਇੰਟਰਸਟਿੰਗ ਗੱਲ ਜਿਹੜੀ ਸੀਗੀ, ਦਿਲਚਸਪ ਗੱਲ ਇਹ ਸੀਗੀ ਕਿ ਜਦੋਂ ਇਹ ਮੀਟਿੰਗ ਕਰ ਰਹੇ ਸਨ, ਦੀਰਘ ਵਿਚਾਰਾਂ ਹੋ ਰਹੀਆਂ ਸਨ, ਆਉਣ ਵਾਲੇ ਸਮੇਂ ਦੀ ਸ਼ਾਇਦ ਕੋਈ ਰਣਨੀਤੀ ਵੀ ਉਲੀਕੀ ਜਾ ਰਹੀ ਹੋਏਗੀ, ਤਾਂ ਇੱਕ ਫੇਸ ਜਿਹੜਾ ਦੁਆਬੇ ਚੋਂ ਕਹਿ ਲੋ ਜਾਂ ਮਾਝੇ ਚੋਂ ਕਹਿ ਲੋ, ਮਾਲਵੇ ਚੋਂ ਕਹਿ ਲੋ, ਕਿਤੇ ਕਹਿ ਲੋ ਕਿ ਉਹ ਚਰਚਾ ਹੀ ਰਹਿੰਦਾ ਹਮੇਸ਼ਾ। ਤਾਂ ਉਹ ਕੌਣ ਸੀ? ਨਵਜੋਤ ਸਿੰਘ ਸਿੱਧੂ, ਜਿਹੜਾ ਚਰਚੇ ਦੇ ਕਹਿ ਲੋ ਕਿ ਚਰਖੇ ਕਮਾਉਣ ਵਾਲਾ ਵਿਅਕਤੀ ਹੈ। ਉਹ ਇਸ ਮਹੱਤਵਪੂਰਨ ਮੀਟਿੰਗ ਦੇ ਵਿੱਚ ਨਜ਼ਰ ਨਹੀਂ ਆਉਂਦਾ। ਤਾਂ ਇਹ ਇਸ ਮੀਟਿੰਗ ਦਾ ਇੱਕ ਹੋਰ ਦਿਲਚਸਪ ਪਹਿਲੂ ਸੀ। ਤਾਂ ਖੈਰ ਇਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਦਾਅਵਾ ਕੀਤਾ ਕਿ 10 ਮਾਰਚ ਨੂੰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਪੰਜਾਬ 'ਚ ਸਰਕਾਰ ਬਣੇਗੀ। ਮੈਂ ਜਿਵੇਂ ਕਿਹਾ ਕਿ ਦਿਲ ਨੂੰ ਬਹਿਲਾਉਣਾ ਕਿਸੇ ਦੇ ਵੀ ਬਸ ਹੈਗਾ ਆ, ਕੋਈ ਵੀ ਬਹਿਲਾ ਸਕਦਾ, ਕਿਸੇ ਵੀ ਖਿਆਲ ਤੇ ਕੋਈ ਪਾਬੰਦੀ ਨਹੀਂ ਹੈ। ਪਰ ਦੇਖੀਏ ਤਾਂ ਗੱਲ ਇਹ ਹੈ ਕਿ ਕਾਂਗਰਸ ਸ਼ਾਇਦ ਰਿਪੀਟ ਹੋ ਵੀ ਜਾਂਦੀ। ਮੈਂ ਹਾਲੇ ਵੀ ਕਾਂਗਰਸ ਨੂੰ ਇੰਨਾ ਬੁਰਾ ਨਹੀਂ ਗਿਣਾਂਗਾ ਕਿ ਕੁਝ ਲੋਕ ਜਿਵੇਂ ਕਹਿੰਦੇ ਕਿ ਕਾਂਗਰਸ ਬਿਲਕੁਲ ਮੁਕਾਬਲੇ 'ਚੋਂ ਬਾਹਰ ਹੋ ਜਾਏਗੀ। ਕਾਂਗਰਸ ਰਹੇਗੀ, ਕਿਉਂਕਿ ਕਾਂਗਰਸ ਦਾ ਮੁਕਾਬਲਾ ਜੇ ਨਹੀਂ ਹੁੰਦਾ
ਤਾਂ ਫਿਰ ਤਾਂ ਸਿੱਧੀ ਸਾਦੀ ਗੱਲ ਆ ਕਿ ਫਿਰ ਅਕਾਲੀ ਆਮ ਆਦਮੀ ਪਾਰਟੀ ਵਾਲੇ ਤੇ ਫਿਰ ਬਹੁਮਤ ਦੇ ਨੇੜੇ ਪਹੁੰਚ ਜਾਣਗੇ। ਪਰੰਤੂ ਜਿਸ ਤਰ੍ਹਾਂ ਤੁਸੀਂ ਦੇਖੋਗੇ ਰਿਜ਼ਰਵ ਸੀਟਾਂ ਨੇ, ਜਦੋਂ ਡਾਟਾ ਆਪਾਂ ਘੰਗਾਲਦੇ ਹਾਂ, ਡਾਟੇ ਤੇ ਨਿਗਾਹ ਮਾਰਦੇ ਹਾਂ ਤਾਂ ਕੁਝ ਚੀਜ਼ਾਂ ਨਿਕਲਦੀਆਂ, ਜਿਵੇਂ ਰਿਜ਼ਰਵ ਸੀਟਾਂ ਤੇ ਜਿਵੇਂ ਬਲਕ ਪੋਲ ਕਹਿ ਦਿੰਦੇ ਹਾਂ ਆਪਾਂ, ਇਸ ਤਰ੍ਹਾਂ ਪੋਲਿੰਗ ਹੋਈ ਹੈ। ਤੁਸੀਂ ਹਿਸਾਬ ਲਾ ਲਓ ਕਿ ਚਾਹੇ ਉਹ ਮਾਝਾ ਹੈ ਚਾਹੇ ਮਾਲਵਾ ਆ, ਇਹਨਾਂ ਪੇਂਡੂ ਇਲਾਕਿਆਂ 'ਚ ਔਰ ਜਾਂ ਜੇ ਆਪਾਂ ਦੇਖੀਏ ਤਾਂ ਰਿਜ਼ਰਵ ਸੀਟਾਂ ਤੇ ਬੜੀ ਜੰਮ ਕੇ ਵੋਟਿੰਗ ਹੋਈ ਹੈ। ਤਾਂ ਜੇ ਆਪਾਂ ਇਸ ਤਰ੍ਹਾਂ ਦੇ ਤੱਥ ਨੂੰ ਲੈ ਕੇ ਚੱਲਦੇ ਹਾਂ ਕਿ ਵੋਟ ਘਟੀ ਹੈ ਜੀ, ਤਾਂ ਇਹਦਾ ਮਤਲਬ ਕਿ ਐਂਟੀ ਇਨਕਮ ਵੈਸੀ ਹੈ ਨਹੀਂ ਗੀ। ਵੈਸੇ ਇਹ ਗਲਤ ਗੱਲਾਂ ਨੇ, ਮੈਂ ਇਹਨਾਂ ਚੀਜ਼ਾਂ ਨੂੰ ਮੰਨਦਾ ਨਹੀਂ ਹੈ, ਕਿਉਂਕਿ ਠੀਕ ਹੈ ਕੁਝ ਹੱਦ ਤੱਕ ਇਹਨਾਂ ਚੀਜ਼ਾਂ ਦੇ ਅਸਰ ਹੁੰਦੇ ਆ, ਪਰ ਨਤੀਜੇ ਘਟਦੇ ਵੱਧਦੇ ਰਹਿੰਦੇ। ਜੇ ਆਪਾਂ 17 ਦੀ ਦੇਖਾਂਗੇ ਵੋਟਿੰਗ, ਤਾਂ ਉਸ ਵੇਲੇ ਵੀ ਪੋਲ ਹੋਈਆਂ ਵੋਟਾਂ ਉਹ ਜਿਹੜੀਆਂ ਪਿਛਲੀਆਂ ਚੋਣਾਂ ਸੀ ਉਹਨਾਂ ਦੇ ਨਾਲੋਂ 2% ਸ਼ਾਇਦ ਘੱਟ ਸਨ। ਤੇ ਜੇ ਆਪਾਂ 19 ਵਾਲੀ ਪੋਲਿੰਗ ਦੇਖਾਂਗੇ ਲੋਕ ਸਭਾ ਦੀ, ਉਹ 14 ਦੇ ਮੁਕਾਬਲੇ ਘੱਟ ਸੀਗੀ। ਤਾਂ ਇਹ ਪੋਲਿੰਗ ਜਿਹੜੀ ਆ ਵੱਧਦੀ ਰਹਿੰਦੀ ਆ, ਘਟਦੀ ਰਹਿੰਦੀ ਆ, ਉਹਦੇ ਨਤੀਜੇ ਆਪੋ ਆਪਣੇ ਹਿਸਾਬ ਦੇ ਨਾਲ ਕਰ ਲਏ ਜਾਂਦੇ, ਜਿਵੇਂ ਕਿਸੇ ਨੂੰ ਕੰਫਰਟੇਬਲ ਲੱਗਦਾ ਹੈ ਉਸ ਤਰੀਕੇ ਨਾਲ, ਕਿਉਂਕਿ ਟ੍ਰੈਂਡ ਤਾਂ ਜੁੜਦੇ ਹੀ ਆਉਣੇ ਆ ਨਾ। ਜਿਵੇਂ ਕਿਸੇ ਸੱਜਣ ਨੇ ਮੈਨੂੰ ਪਿੱਛੇ ਜੇ ਇੱਕ ਸਵਾਲ ਵੀ ਕੀਤਾ, ਕਹਿੰਦੇ ਕਿ ਕਾਸਗੰਜ ਹੈ ਯੂਪੀ ਦੇ ਵਿੱਚ, ਉੱਥੇ ਜਿਹੜਾ ਵੀ ਕੋਈ ਮਤਲਬ ਕਿ MLA ਚੁਣ ਕੇ ਆਉਂਦਾ ਹੈ ਉਸੇ ਪਾਰਟੀ ਦੀ ਸਰਕਾਰ ਬਣ ਜਾਂਦੀ। ਉਹਨਾਂ ਨੇ ਇੱਕ ਇੰਟਰਸਟਿੰਗ ਫੈਕਟ ਦੱਸਿਆ, ਪਰ ਮੈਂ ਉਹਨਾਂ ਨੂੰ ਕਿਹਾ ਕਿ ਦੇਖੋ ਇਹ ਚੀਜ਼ਾਂ ਆਪਣੇ ਆਪ ਹੁੰਦਾ, ਇਤਫਾਕ ਹੈ, ਉਹ ਚੀਜ਼ਾਂ ਆਪਣੇ ਆਪ ਇੱਕ ਟ੍ਰੈਂਡ ਬਣ ਜਾਂਦੀ ਹੈ ਜਾਂ ਮਿੱਥ ਬਣ ਜਾਂਦੀ ਹੈ, ਇਸ ਤਰ੍ਹਾਂ ਹੀ ਹੁੰਦਾ। ਕਿਉਂਕਿ ਇਹ ਚੀਜ਼ਾਂ ਜਦੋਂ ਆਪਾਂ ਦੇਖਦੇ ਹਾਂ, ਇੰਨੇ ਹਲਕੇ ਆ, ਇੰਨੇ ਉਮੀਦਵਾਰ ਆ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਇਤਫਾਕਨ ਨਜ਼ਰ ਆਉਂਦੀਆਂ। ਤਾਂ ਖੈਰ ਇਹਨਾਂ ਦਾ ਦਾਅਵਾ ਹੈ, ਇਹਨਾਂ ਦਾ ਦਾਅਵਾ ਹੈ, ਪਰ ਮੇਰਾ ਮੰਨਣਾ ਇਹ ਆ ਕਿ ਕਾਂਗਰਸ ਰਿਪੀਟ ਹੋ ਸਕਦੀ ਸੀ, ਪਰ ਜੇਕਰ ਕਾਂਗਰਸ ਅੱਛੇ ਤਰੀਕੇ ਨਾਲ ਚੱਲਦੀ। ਕਾਂਗਰਸ ਅੱਛੇ ਤਰੀਕੇ ਨਾਲ ਚੱਲ ਨਹੀਂ ਸਕੀ। ਕਾਂਗਰਸ ਦੇ ਹੱਥੋਂ ਹੀ ਹਾਰਦੀ ਨਜ਼ਰ ਆ ਰਹੀ ਹੈ। ਕਾਂਗਰਸ ਆਪਣੇ ਸੱਤਾ ਤੇ ਜਿਹੜੀ ਇਹਨਾਂ ਦੀ ਇਸ ਵੇਲੇ ਪਕੜ ਸੀ ਉਹ ਖੁਦ ਹੀ ਕਮਜ਼ੋਰ ਕਰਕੇ ਬਹਿ ਗਈ ਹੈ। ਤਾਂ ਬਹਰਹਾਲ ਅੱਜ ਵੀ ਜੇ ਤੁਸੀਂ ਦੇਖੋਗੇ MP ਜਿਹੜੇ ਗੁਰਜੀਤ ਸਿੰਘ ਔਜਲਾ ਨੇ ਮਾਝੇ ਦੇ ਅੰਮ੍ਰਿਤਸਰ ਤੋਂ, ਉਹਨਾਂ ਨੇ DGP ਨੂੰ ਪੱਤਰ ਲਿਖ ਦਿੱਤਾ ਕਿ ਜੇ ਡਰੱਗ ਖਤਮ ਨਾ ਹੋਇਆ ਤੇ ਮੈਂ ਤੁਹਾਡੇ ਘਰ ਦੇ ਮੂਹਰੇ ਜਾਂ ਤੁਹਾਡੇ ਦਫ਼ਤਰ ਦੇ ਮੂਹਰੇ ਧਰਨੇ ਤੇ ਬਹਿ ਜਾਣਾ। ਇਹਦਾ ਮਤਲਬ ਹੈ ਕਿ ਮੈਂਬਰ ਪਾਰਲੀਮੈਂਟ ਇਸ ਗੱਲ ਤੇ ਮੋਹਰ ਲਾ ਰਹੇ ਆ ਕਿ ਡਰੱਗ ਖਤਮ ਨਹੀਂ ਹੋਇਆ, ਚਾਹੇ ਅਮਰਿੰਦਰ ਸਿੰਘ ਰਾਜ ਕਰ ਗਏ ਤੇ ਚਾਹੇ ਚੰਨੀ ਜੀ। ਪਰ ਮੈਂ ਜਿਵੇਂ ਕਿਹਾ ਕਿ ਕਾਂਗਰਸ ਹਾਲੇ ਵੀ ਉਸ ਫੇਰ ਦੇ ਵਿੱਚ ਹੈ ਜਿੱਥੇ ਕੋਈ ਅਕਾਲੀ ਜਾਂ ਆਮ ਆਦਮੀ ਪਾਰਟੀ ਵਾਲੇ ਵੀ ਨਜ਼ਰ ਆਉਂਦੇ ਆ, 30 40 45 25 30 35। ਤਾਂ ਮੇਰਾ ਇਹ ਮੰਨਣਾ ਹੈ ਕਿ ਗੱਲ ਇਹਨਾਂ ਦੀ ਠੀਕ ਆ ਕਿ ਅਸੀਂ ਜੋ ਮਰਜ਼ੀ ਕਹੀ ਚੱਲੀਏ, ਪਰ ਉਹ ਜੋ ਮਰਜ਼ੀ ਕਹੀ ਜਾਣ, ਪਰੰਤੂ ਇਹ ਸੱਚ ਹੈ, ਇਹ ਹਕੀਕਤ ਹੈ ਕਿ ਕਾਂਗਰਸ ਪਹਿਲਾਂ ਦੇ ਨਾਲੋਂ ਬਹੁਤ ਵੱਡਾ ਨੁਕਸਾਨ ਝੱਲਣ ਜਾ ਰਹੀ ਹੈ। ਉਹ ਕਿੱਥੇ ਕਿੱਥੇ ਪਤਾ ਨਹੀਂ, ਪਰ ਜੇ ਚਰਨਜੀਤ ਸਿੰਘ ਚੰਨੀ ਦਾ ਮਾਮਲਾ ਦੇਖੀਏ ਤਾਂ ਕੁਝ ਹੱਦ ਤੱਕ ਚਰਨਜੀਤ ਸਿੰਘ ਚੰਨੀ ਦਾ ਕੁਝ, ਜਿਵੇਂ ਆਪਾਂ ਬਲਕ ਦੇ ਵਿੱਚ ਜਿਸ ਤਰ੍ਹਾਂ VOTING ਦੇਖ ਰਹੇ ਹਾਂ ਕਿ ਕੁਝ ਇਲਾਕਿਆਂ 'ਚੋਂ ਫਾਇਦਾ ਵੀ ਮਿਲੇਗਾ, ਪਰ ਇਹਨਾਂ ਦੇ ਇਲਾਕੇ ਤੋਂ ਖੁਦ ਚਮਕੌਰ ਸਾਹਿਬ ਤੋਂ ਵੀ ਕੋਈ ਚੰਗੀ ਖਬਰ ਨਹੀਂ। ਕਹਿੰਦੇ ਉੱਥੇ ਵੀ ਚਰਨਜੀਤ ਸਿੰਘ ਚੰਨੀ ਬਹੁਤ ਬੁਰੀ ਤਰ੍ਹਾਂ ਫਸੇ ਆ। ਤੋਂ ਬਾਕੀ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਜਿਸ ਤਰ੍ਹਾਂ ਦੀ VOTING ਹੋਈ ਆ, ਉਹ ਆਪੋ ਆਪਣੇ ਹਿਸਾਬ ਦੇ ਨਾਲ ਸਾਰੇ ਜੋੜ ਸਕਦੇ ਆ ਕਿ ਹਾਂ ਜੀ ਮੈਨੂੰ ਫਾਇਦਾ ਹੈ, ਉਹਨੂੰ ਨੁਕਸਾਨ ਹੈ, ਉਹਨੂੰ ਨੁਕਸਾਨ ਹੈ। ਪਰ ਓਵਰਆਲ ਜੋ ਤਸਵੀਰ ਬਣਦੀ ਨਜ਼ਰ ਆ ਰਹੀ ਹੈ ਉਹ ਇਹੋ ਆ ਕਿ ਸਾਰੀਆਂ ਪਾਰਟੀਆਂ ਬੇਸ਼ੱਕ ਦਾਅਵੇ ਕਰ ਰਹੀਆਂ ਹਨ। ਪ੍ਰਧਾਨ ਜੀ ਤੇ ਸੁਖਬੀਰ ਸਿੰਘ ਬਾਦਲ 80 ਦੀ ਗੱਲ ਕਰਦੇ ਆ, ਜੇ ਤੁਸੀਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਪੁੱਛੋਗੇ 70 ਦੀ ਗੱਲ ਕਰਦੇ ਆ। ਇਹਨਾਂ ਨੇ ਕੋਈ ਸੀਟਾਂ ਦਾ ਅੰਕੜਾ ਨਹੀਂ ਦਿੱਤਾ ਐਗਜ਼ੈਕਟ, ਪਰ ਇਹਨਾਂ ਨੇ ਕਿਹਾ ਕਿ ਸਰਕਾਰ ਸ਼ਾਮ ਦੇ ਨਾਲ ਬਣੇਗੀ। ਦਾਅਵੇ ਸਾਰੇ ਕਰ ਰਹੇ ਆ, ਪਰ ਉਹ ਕਿਵੇਂ ਬਣੇਗੀ ਕਿਸੇ ਕੋਲ ਮੈਥਡ ਨਹੀਂ ਹੈਗਾ। ਮਾਲਵੇ 'ਚ ਕਿੰਨੀਆਂ ਖੜੋਗੇ, ਮਾਝੇ 'ਚੋਂ ਕਿੰਨੀਆਂ ਹੋਣਗੀਆਂ, ਦੁਆਬੇ 'ਚੋਂ ਕਿੰਨੀਆਂ ਹੋਣਗੀਆਂ। ਸੋ ਇਸ ਗੱਲ ਦੀ ਕਿਸੇ ਦੇ ਕੋਲ ਕੋਈ ਗਾਰੰਟੀ ਨਹੀਂ ਹੈਗੀ ਕੇਜਰੀਵਾਲ ਵਾਲੇ। ਜੀ ਜੀ ਜੀ। ਰਾਮ ਰਹੀਮ ਦੀ ਫਰਲੋ ਮਾਮਲੇ ਦੀ ਅਗਲੀ ਸੁਣਵਾਈ 25 ਨੂੰ। ਹਾਂਜੀ ਦੇਖੋ, ਇਹਦੇ ਤੇ ਹੁਣ ਸੁਣਵਾਈ ਹੈ ਜਿਹੜੀ ਉਹ ਹੋਣੀ ਹੈ, ਕਿਉਂਕਿ ਇੱਕ ਪਰਿਭਾਸ਼ਾ ਨੂੰ ਲੈ ਕੇ, ਇੱਕ ਵਿਆਖਿਆ ਨੂੰ ਲੈ ਕੇ ਇੱਕ ਨਵੀਂ ਬਹਿਸ ਛਿੜ ਗਈ ਆ। ਕਿਉਂਕਿ ਕੱਲ ਜਿਹੜਾ ਇਹਨਾਂ ਨੇ ਜਵਾਬ ਦਾਖਲ ਕੀਤਾ ਸੀ ਹਰਿਆਣਾ ਸਰਕਾਰ ਵਾਲਿਆਂ ਨੇ, ਤੇ ਉਹਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ ਇਹ ਕੋਈ ਹਾਰਡਕੋਰ ਕ੍ਰਿਮੀਨਲ ਨਹੀਂ ਹੈਗਾ ਵੀ ਜਿਹੜੀ ਇਹਨੂੰ ਅਸੀਂ ਫਰਲੋ ਦੇ ਦਿੱਤੀ ਹੈ ਤੇ ਉਹਦੇ ਤੇ ਫਰਲੋ ਆ ਗਈ ਆ। ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਿੱਧਾ ਕਤਲ ਦੇ ਵਿੱਚ ਸ਼ਾਮਲ ਨਹੀਂ ਸੀ ਹੈਗਾ, ਇਹ ਮਤਲਬ ਕਿ ਸਾਜ਼ਿਸ਼ ਦੇ ਵਿੱਚ ਰੱਖਿਆ ਗਿਆ ਤੇ ਇਹ ਕੋਈ ਹਾਰਡਕੋਰ ਕ੍ਰਿਮੀਨਲ ਨਹੀਂ ਹੈ।
ਅੱਜ ਖੱਟਰ ਦਾ ਵੀ ਬਿਆਨ ਆਇਆ, ਉਹਨੇ ਕਿਹਾ ਕਿ ਜੋ ਵੀ ਕੀਤਾ ਗਿਆ ਕਹਦੇ ਨਿਯਮ ਦੇ ਮੁਤਾਬਕ ਕੀਤਾ ਗਿਆ ਵਾ, ਔਰ ਇਹਨਾਂ ਨੂੰ ਖਾਲਿਸਤਾਨੀ ਤੋਂ ਮਤਲਬ ਖਾਲਿਸਤਾਨੀਆਂ ਤੋਂ ਖਤਰਾ ਸੀਗਾ। ਸਾਡਾ ਫਰਜ਼ ਬਣਦਾ ਕਿ ਜੇਲ੍ਹ ਦੇ ਅੰਦਰ ਵੀ ਤੇ ਜੇਲ੍ਹ ਦੇ ਬਾਹਰ ਵੀ ਅਸੀਂ ਇਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਵਾਈਏ। ਉਹਨੇ ਖੱਟਰ ਨੇ ਇਹ ਗੱਲ ਕਹਿ ਦਿੱਤੀ। ਹੁਣ ਦੂਜੇ ਪਾਸੇ ਜਦੋਂ ਹੋਮ ਮਿਨਿਸਟਰ ਹੈ ਜਿਹੜੇ ਅਨਿਲ ਵਿਜ, ਉਹਨਾਂ ਨੂੰ ਪੁੱਛਿਆ ਗਿਆ, ਉਹ ਕਹਿੰਦੇ ਮੇਰੇ ਕੋਲ ਤਾਂ ਫਾਈਲ ਹੀ ਨਹੀਂ ਆਈ, ਤੇ ਇੰਟੈਲੀਜੈਂਸੀ ਜਿਹੜੀ ਹੈ ਉਹ ਸੀਐਮ ਸਾਹਿਬ ਦੇਖਦੇ ਆ, ਸੀਐਮ ਸਾਹਿਬ ਨੂੰ ਪਤਾ ਹੋਏਗਾ, ਮੈਨੂੰ ਤਾਂ ਪਤਾ ਨਹੀਂ। ਤਾਂ ਇਸ ਤਰ੍ਹਾਂ ਇਹਨਾਂ ਨੇ ਜਿਹੜਾ ਉਹ ਜਵਾਬ ਦਾਖਲ ਕੀਤਾ, ਜਿਸ ਤਰ੍ਹਾਂ ਦੇ ਬਿਆਨਾਤ ਦਿੱਤੇ, ਉਸ ਤੋਂ ਬਾਅਦ ਇੱਕ ਜ਼ਿਰਾ ਛਿੜ ਗਈ, ਇੱਕ ਬਹਿਸ ਛਿੜ ਗਈ ਕਿ ਕਮਾਲ ਦੀ ਗੱਲ ਆ ਕਿ ਇਹਨਾਂ ਦੀ ਨਜ਼ਰ ਦੇ ਵਿੱਚ ਫਿਰ ਹਾਰਡਕੋਰ ਕ੍ਰਿਮੀਨਲ ਕੌਣ ਹੋਏਗਾ। ਕਤਲ ਦੇ ਕੇਸ ਦੇ ਵਿੱਚ ਕੋਈ ਦੋਸ਼ੀ, ਬਲਾਤਕਾਰ ਦੇ ਮਾਮਲੇ 'ਚ ਕੋਈ ਦੋਸ਼ੀ, ਸਾਧੂ ਨਪੁੰਸਕ ਬਣਾਉਣ ਦਾ ਮਾਮਲਾ ਉਹਦੇ ਤੇ ਚੱਲ ਰਿਹਾ ਹੋਵੇ, ਹਾਰਡਕੋਰ ਕ੍ਰਿਮੀਨਲ ਫਿਰ ਕਿਸ ਤਰ੍ਹਾਂ ਦਾ ਚਾਹੀਦਾ ਇਹਨਾਂ ਨੂੰ? ਕੋਈ ਸੀਰੀਅਲ ਕਿਲਰ ਚਾਹੀਦਾ ਜਿਹਨੇ 150-200 ਸਿਰ ਲਾਇਆ ਹੋਵੇ, ਫਿਰ ਉਹ ਇਹਨਾਂ ਦੀ ਨਜ਼ਰ 'ਚ ਹਾਰਡਕੋਰ ਆ। ਤਾਂ ਇਸ ਵਿਆਖਿਆ ਨੂੰ ਹੁਣ ਤੈਅ ਕਰਨ ਵਾਸਤੇ ਹਾਈ ਕੋਰਟ 'ਚ ਇੱਕ ਬਹਿਸ ਚੱਲ ਪਈ ਹੈ। ਕਿਉਂਕਿ ਮੈਂ ਦੇਖੋ ਫਰਲੋ ਦੀ ਤਾਂ ਤੁਹਾਨੂੰ ਪਹਿਲੇ ਦਿਨ ਹੀ ਗੱਲ ਕਹੀ ਸੀ ਕਿ 10 ਦੇ ਕਰੀਬ ਮੇਰੇ ਖਿਆਲ ਦੇ ਨਾਲ 8-10 ਨੂੰ ਆਇਆ ਇਹ ਫਰਵਰੀ ਨੂੰ, ਅੱਜ ਵੇਖ ਲਓ ਕਿੰਨੀ ਤਰੀਕ ਹੋ ਗਈ ਹੈ, ਤੇ ਮੈਨੂੰ ਲੱਗਦਾ ਕਿ 21 ਦਿਨ ਦੀ ਸੀਗੀ, ਤੇ ਤਕਰੀਬਨ ਲਾ ਲਓ ਕੋਈ 5-6 ਦਿਨ ਹੋਰ ਬਕਾਇਆ ਹੋਣਾ ਇਹਦੇ ਫਰਲੋ ਦੇ ਟਾਈਮ ਦਾ, ਕੋਈ 5-6 ਦਿਨ ਦਾ ਹੋਰ ਬਕਾਇਆ ਹੋਏਗਾ, ਤਾਂ ਵਾਪਸ ਚਲਾ ਜਾਏਗਾ। ਹੁਣ 25 ਨੂੰ ਸੁਣਵਾਈ ਹੋਣੀ ਹੈ, ਤਦ ਤੱਕ ਫਰਲੋ ਤੇ ਪੂਰੀ ਹੋ ਗਈ। ਪਰ ਉੱਥੇ ਮਸਲਾ ਇਹ ਛਿੜ ਗਿਆ ਕਿਉਂਕਿ ਇਹਨਾਂ ਨੇ ਕਿਹਾ ਕਿ ਦੇਖੋ ਇਹ ਕੋਈ ਹਾਰਡਕੋਰ ਕ੍ਰਿਮੀਨਲ ਨਹੀਂ ਹੈ ਜਿਹਨੂੰ ਅਸੀਂ ਫਰਲੋ ਨਹੀਂ ਸੀ ਦੇਣੀ। ਤਾਂ ਹੁਣ ਇੱਥੇ ਬਹਿਸ ਛਿੜ ਗਈ ਇਸ ਗੱਲ ਨੂੰ ਲੈ ਕੇ ਕਿ ਕੀ ਇਹ ਹਾਰਡਕੋਰ ਕ੍ਰਿਮੀਨਲ ਹੈ ਜਾਂ ਨਹੀਂ। ਤਾਂ ਇਹਦੇ ਵਿੱਚ ਹੁਣ ਜੱਜਮੈਂਟਾਂ ਕਢਾਈਆਂ ਜਾ ਰਹੀਆਂ। ਔਰ ਤੁਹਾਨੂੰ ਯਾਦ ਹੋਏਗਾ ਜਦੋਂ ਪਹਿਲੀ ਸਜ਼ਾ ਹੋਈ ਆ, ਜਦੋਂ ਪਹਿਲੀ ਵਾਰੀ ਕਚਹਿਰੀਆਂ ਜੀਪਾਂ ਖਾਲੀ ਪਰਤੀਆਂ ਸੀ, ਜੀਪਾਂ ਪਰਤਾਈਆਂ ਕਚਹਿਰੀਆਂ ਖਾਲੀ, ਤੇ ਮਿੱਤਰਾਂ ਨੂੰ ਕੈਦ ਬੋਲ ਗਈ। ਤੇ ਜਦੋਂ ਕੈਦ ਬੋਲੀ ਸੀ ਪਹਿਲੀ ਵਾਰੀ, ਉਹ ਜਿਹੜੇ ਜੱਜ ਸਨ ਸੀਬੀਆਈ ਕੋਰਟ ਦੇ ਮਿਸਟਰ ਜਗਦੀਪ ਸਿੰਘ ਜੀ, ਜਿਹੜੀ ਉਹ ਜੱਜਮੈਂਟ ਸੀਗੀ ਉਹ ਆਪਣੇ ਆਪ ਦੇ ਵਿੱਚ ਬਹੁਤ ਕੁਝ ਕਹਿੰਦੀ ਸੀਗੀ। ਸੋ ਹੁਣ ਕਈ ਜੱਜਮੈਂਟਾਂ ਜਿਹੜੀਆਂ ਇਸ ਕੇਸ ਦੇ ਨਾਲ ਜੁੜੀਆਂ ਨੇ ਜਾਂ ਇਹਦੇ ਦੋਸ਼ੀ ਦੇ ਨਾਲ ਜੁੜੀਆਂ ਨੇ, ਉਹ ਉੱਥੇ ਵਾਪਸ ਮੰਗਾਈਆਂ ਜਾ ਰਹੀਆਂ ਹਾਈ ਕੋਰਟ ਦੇ ਵਿੱਚ ਕਿ ਵੇਖਿਆ ਜਾਵੇ ਕਿ ਜੱਜਮੈਂਟਾਂ 'ਚ ਕੀ ਪਾਇਆ ਗਿਆ। ਉਸ ਤੋਂ ਬਾਅਦ ਫਿਰ ਵਿਆਖਿਆ ਤੈਅ ਕੀਤੀ ਜਾਏਗੀ। ਪਰ ਕਮਾਲ ਦੀ ਬੇਸ਼ਰਮੀ ਹੈ ਖੱਟਰ ਸਰਕਾਰ ਦੀ ਕਿ ਉਹ ਹੁਬ ਕੇ ਕਹਿ ਰਹੇ ਆ ਕਿ Z+ ਸਿਕਿਉਰਿਟੀ ਕਿਸੇ ਸਜ਼ਾ ਯਾਫਤਾ ਨੂੰ ਦੇਣੀ ਜਿਹੜੀ ਹੈ ਜੀ, ਉਹ ਬੜੀ ਸਾਡੇ ਵਾਸਤੇ ਤਾਂ ਜ਼ਰੂਰੀ ਸੀ, ਪਰ ਜ਼ਰੂਰੀ ਤਾਂ ਉਹਨਾਂ ਵਾਸਤੇ ਵੋਟ ਸੀ ਜਿਸ ਤਰੀਕੇ ਨਾਲ ਲਈ ਗਈ ਹੈ। ਜੀ ਅਗਲੀ ਮਿੰਟ 'ਚ ਗੱਲ ਕਰੀਏ, ਰਾਜਧਾਨੀ ਚੰਡੀਗੜ੍ਹ ਦੇ ਵਿੱਚ ਬਲੈਕਆਊਟ, ਹਾਈ ਕੋਰਟ ਨੇ ਹੜਤਾਲੀ ਮੁਲਾਜ਼ਮਾਂ ਦੀ ਲਾਈ ਲਤਾੜ। ਹਾਂਜੀ ਦੇਖੋ, ਜੇ ਆਪਾਂ ਇਸ ਖਬਰ ਤੇ ਹੁਣ ਅਪਡੇਸ਼ਨ ਤੇ ਝਾਤ ਮਾਰੀਏ ਤਾਂ ਲੇਟੈਸਟ ਅਪਡੇਟ ਇਸ ਮਾਮਲੇ ਦੇ ਵਿੱਚ ਇਹ ਹੋਇਆ ਕਿ ਇਹ ਹੜਤਾਲ ਹੁਣ ਖਤਮ ਹੋ ਗਈ ਹੈ ਕਿਉਂਕਿ ਸਹਿਮਤੀ ਬਣ ਗਈ ਹੈ ਪ੍ਰਸ਼ਾਸਨ ਦੇ ਨਾਲ। ਲੰਬੇ ਸਮੇਂ ਤੋਂ ਗੱਲ ਚੱਲ ਰਹੀ ਸੀਗੀ ਕਿਉਂਕਿ ਦੇਖੋ ਇਹ ਐਲਾਨ ਤੇ ਪਹਿਲਾਂ ਹੀ ਹੋ ਚੁੱਕਿਆ ਸੀਗਾ ਕਿ ਹੜਤਾਲ ਹੋਣੀ ਹੈ, 72 ਘੰਟਿਆਂ ਦੀ ਹੜਤਾਲ ਸੀਗੀ। ਇਹ ਤੋਂ ਇਲਾਵਾ ਇਹ ਮਾਮਲਾ ਪਿਛਲੇ ਸਾਲ ਤੋਂ ਹੀ ਸਟਾਰਟ ਹੋ ਗਿਆ ਸੀਗਾ। ਹਾਲਾਂਕਿ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਇਹ ਉਹ ਨਿਜ਼ਾਮ ਵਾਲੇ ਨੇ, ਉਸ ਨਿਜ਼ਾਮ ਨੂੰ ਚਲਾਉਣ ਵਾਲੇ ਨੇ ਕਿ ਜਿੱਥੇ ਅੱਗ ਲੱਗੀ ਤੋਂ ਮਸ਼ਕਾਂ ਦੇ ਭਾਅ ਨਹੀਂ ਪੁੱਛੇ ਜਾਂਦੇ, ਬਲਕਿ ਨਲਕੇ ਲਾਏ ਜਾਂਦੇ ਆ ਕਿ ਪਹਿਲਾਂ ਨਲਕਾ ਲਾਈਏ, ਫਿਰ ਉਹ ਗੇੜੀਏ, ਉਹਦੇ ਚੋਂ ਪਾਣੀ ਨਿਕਲੇਗਾ ਤੇ ਅੱਗ ਬੁਝਾਵਾਂਗੇ। ਕਿਉਂਕਿ ਇਹ ਜਿਹੜਾ ਮਾਮਲਾ ਸੀ ਤਕਰੀਬਨ 1.5 ਸਾਲ ਪਹਿਲਾਂ ਦਾ ਭਖਿਆ ਹੋਇਆ ਹੈ। ਇਹਦੇ ਚ ਕੀ ਹੈ ਕਿ ਚੰਡੀਗੜ੍ਹ ਦਾ ਜਿਹੜਾ ਬਿਜਲੀ ਮਹਿਕਮਾ ਵਾ, ਇਹਨੂੰ ਇਹਨਾਂ ਨੇ ਪ੍ਰਾਈਵੇਟ ਕਰਨ ਦਾ ਫੈਸਲਾ ਕਰ ਲਿਆ, ਨਿੱਜੀ ਕੰਪਨੀ ਨੂੰ ਦੇਣ ਦਾ ਫੈਸਲਾ ਕਰ ਲਿਆ। ਉਹ ਮਹਿਕਮਾ ਜਿਹੜਾ ਲਾ ਲਓ ਕਿ 50 ਸਾਲਾਂ ਦੇ ਵਿੱਚ 1000 ਕਰੋੜ ਦੇ ਕਰੀਬ ਇਹਨਾਂ ਨੂੰ ਮੁਨਾਫਾ ਦੇ ਰਿਹਾ ਵਾ, ਉਹ ਮਹਿਕਮਾ ਜਿਹੜਾ ਆਪ ਬਿਜਲੀ ਕੋਈ ਨਹੀਂ ਬਣਾਉਂਦਾ, ਕੋਈ ਪੈਦਾਵਾਰ ਨਹੀਂ ਹੈ, ਪਰੰਤੂ ਬਾਹਰੋਂ ਲੈ ਕੇ ਬਿਜਲੀ ਜਿਹੜੀ ਹੈ ਉਹ 4 ਰੁਪਏ 60 ਪੈਸੇ ਦੀ ਦਰ ਤੇ ਦਿੰਦਾ, ਜਿਹੜੀ ਕਿ ਇੰਡੀਆ ਦੇ ਵਿੱਚ ਸਭ ਤੋਂ ਸਸਤੀ ਬਿਜਲੀ ਹੈ। ਚੰਨੀ ਤੇ ਐਵੇਂ ਝੂਠ ਮਾਰ ਜਾਂਦਾ, ਤੁਹਾਨੂੰ ਪਤਾ ਹੀ ਹੈ, ਸਾਡੇ ਸੀਐਮ ਨੂੰ ਵੀ ਪੀਐਮ ਵਾਲੀ ਆਦਤ ਹੈਗੀ ਆ, ਪਰ ਸਭ ਤੋਂ ਸਸਤੀ ਬਿਜਲੀ ਕਹਿੰਦੇ ਆ ਕਿ ਚੰਡੀਗੜ੍ਹ ਦੇ ਵਿੱਚ ਹੈ 4 ਰੁਪਏ 60 ਪੈਸੇ। ਸੋ ਐਸਾ ਮਹਿਕਮਾ ਜਿਹਦੇ ਕੋਲ ਆਪਣੀ ਬਹੁਤ ਜਾਇਦਾਦ ਹੈ, ਔਰ ਜਿਹੜੀ ਉਹ 2-3 ਹਜ਼ਾਰ ਕਰੋੜ ਦੀ ਜਾਇਦਾਦ ਹੈ, ਉਹ 871 ਜਾਂ 831 ਕਰੋੜ ਚ ਦੇਣ ਦਾ ਇਹਨਾਂ ਨੇ ਫੈਸਲਾ ਕੀਤਾ। ਔਰ ਕੁਝ ਐਸੀਆਂ ਬਿਲਡਿੰਗਾਂ, ਕੁਝ ਐਸਾ ਢਾਂਚਾ ਜਿਹੜਾ ਕੁਝ ਰੁਪਏ ਪ੍ਰਤੀ ਮਹੀਨੇ ਦਰ ਤੇ ਦੇਣ ਦਾ ਇਹਨਾਂ ਨੇ
ਮਿੱਥ ਲਿਆ ਵਾ। ਸੋ ਇੱਕ ਵਿਰੋਧ, ਜਾਇਜ਼ ਵਿਰੋਧ ਕਿਹਾ ਜਾ ਸਕਦਾ ਇਸ ਦੇਸ਼ ਨੂੰ ਵੇਚਣ ਦੀ, ਤਾਂ ਸ਼ਾਇਦ ਇਹਨਾਂ ਨੇ ਸਹੁੰ ਚੁੱਕ ਲਈ ਹੈ। ਉਦੋਂ ਪਹਿਲਾਂ ਸਹੁੰ ਚੁੱਕੀ ਸੀ ਕਿ ਇਸ ਦੇਸ਼ ਨੂੰ ਨਾ ਝੁਕਣੇ ਦੂੰਗਾ, ਨਾ ਵਿਕਣੇ ਦੂੰਗਾ, ਨਾ ਰੁਕਣੇ ਦੂੰਗਾ, ਪਤਾ ਨਹੀਂ ਕਿਆ ਕਿਆ। ਇੱਥੇ ਤੇ ਹੁਣ ਇੱਕ ਤਰ੍ਹਾਂ ਨਾਲ ਫੇਰ ਸਹੁੰ ਚੁੱਕ ਲਈ ਦੁਬਾਰਾ ਕਿ ਸਾਰਾ ਕੁਝ ਹੀ ਕਰ ਦੇਣਾ ਹੈ, ਸਾਰਾ ਕੁਝ ਹੀ ਚੱਕ ਦੇਣਾ ਹੈ। ਮਤਲਬ ਕਿ ਜਿਵੇਂ ਕੋਈ ਸ਼ਨੀਚਰ ਜੰਮਿਆ ਹੁੰਦਾ ਨਾ ਕਿਸੇ ਘਰ ਦੇ ਵਿੱਚ, ਕਿ ਉਹ ਮੁੰਡਾ ਬੜਾ ਸ਼ਨੀਚਰੀ, ਘਰ ਦੇ ਭਾਂਡੇ ਵੇਚੇਗਾ, ਕੁਛ ਇਸ ਤਰ੍ਹਾਂ ਆਸਾ ਸਿੰਘ ਮਸਤਾਨਾ ਦਾ ਗੀਤ ਸੁਣਦੇ ਹੁੰਦੇ ਸੀਗੇ। ਤਾਂ ਉਹ ਚੀਜ਼ ਜਿਹੜੀ ਆ ਚਲਦੀ ਚਲਦੀ ਦੇਖ ਲਓ ਇੱਥੇ ਤੱਕ ਪਹੁੰਚ ਗਈ। ਔਰ ਸੋਚੋ ਜ਼ਰਾ ਇਸ ਗੱਲ ਦੇ ਥੋੜੀ ਜਿਹੀ ਤਵੱਜੋ ਦੇਵੋ ਕਿ ਜੇ ਬਿਜਲੀ ਮਹਿਕਮਾ ਸਾਡੇ ਸਟੇਟਾਂ ਦੇ ਅਧਿਕਾਰ ਖੇਤਰ ਚ ਨਾ ਹੁੰਦਾ ਤੇ ਰਗੜਤਾ ਸੀ ਨਾ ਇਹਨਾਂ ਨੇ, ਕੰਪਨੀਆਂ ਆ ਜਾਣੀਆਂ ਸੀ, ਸਾਰਾ ਕੁਝ ਹੋ ਜਾਣਾ ਸੀਗਾ। ਔਰ ਪ੍ਰਾਈਵੇਟ ਠੀਕ ਹੈ, ਕੁਛ ਹੱਦ ਤੱਕ ਆਪਾਂ ਕਹਿ ਸਕਦੇ ਹਾਂ ਕਿ ਪ੍ਰਾਈਵੇਟਾਈਜੇਸ਼ਨ ਵੀ ਜ਼ਰੂਰੀ ਹੈ, ਪਰ ਜਿਹੜੇ ਮੁਨਾਫਾਖੋਰੀ ਦਿੰਦੇ ਨੇ, ਮੁਨਾਫਾ ਬਖਸ਼ ਅਦਾਰੇ ਨੇ ਤੁਹਾਡੇ, ਤੁਸੀਂ ਉਹਨਾਂ ਨੂੰ ਵੀ ਟੱਕੀ ਤੁਰੇ ਆਉਂਦੇ ਜੇ। ਸੋ ਇਹ ਹਾਲਤ ਸੀ ਕਿ ਕਹਿ ਲਓ ਕਿ 1.5-2 ਦਿਨ ਤੋਂ ਚੰਡੀਗੜ੍ਹ ਦੇ ਵਿੱਚ ਬੱਤੀ ਨਹੀਂ ਆਈ। ਇਨਵਰਟਰ ਵੀ ਜਵਾਬ ਦੇ ਗਏ, ਜਨਰੇਟਰ ਵੀ ਹੰਭ ਗਏ। ਹੁਣ ਹਸਪਤਾਲ ਉੱਥੇ ਬਹੁਤ ਨੇ, PGI ਵੀ ਉੱਥੇ ਆ, ਬੱਤੀ ਦਾ ਬੜਾ ਹਸਪਤਾਲ ਵੱਡਾ ਆ, ਇਸ ਤਰ੍ਹਾਂ ਹੋਰ ਹਸਪਤਾਲ ਹੈ, ਸਰਜਰੀਆਂ ਟਾਲਣੀਆਂ ਪਈਆਂ, ਦੁਕਾਨਾਂ ਦੇ ਸਮਾਨ ਖਰਾਬ ਹੋ ਗਏ, ਘਰਾਂ ਦੇ ਵਿੱਚ ਮੋਮਬੱਤੀਆਂ ਬਾਲ ਕੇ ਗ੍ਰਹਿਣੀਆਂ ਨੇ ਰੋਟੀ ਟੁੱਕ ਕੀਤਾ, ਬੜੀ ਬੁਰੀ ਹਾਲਤ ਸੀ। ਇਹ ਲੋਕਾਂ ਦੀ ਸਮੱਸਿਆ ਲੋਕਾਂ ਦੇ ਨਾਲ ਹੈ ਭਾਈ, ਇਹਦੇ ਤੋਂ ਵੀ ਨਹੀਂ ਮੁਨਕਰ ਹੋਇਆ ਜਾ ਸਕਦਾ। ਪਰ ਉਹਨਾਂ ਕਾਮਿਆਂ ਦੀ ਜਿਨ੍ਹਾਂ ਦੀ ਆਪਣੀ ਨੌਕਰੀ ਖਤਰੇ 'ਚ ਹੈ, ਜਿਨ੍ਹਾਂ ਦਾ ਆਪਣਾ ਮਹਿਕਮਾ ਹੀ ਟੁੱਟ ਚੱਲਿਆ ਵਾ, ਉਹਨਾਂ ਦੀ ਆਪਣੀ ਮਜਬੂਰੀ ਆ। ਸੋ ਇਸੇ ਚੱਕਰ ਦੇ ਵਿੱਚ ਫਿਰ ਉਹਨਾਂ ਨੇ ਹੜਤਾਲ ਜਿਹੜੀ ਉਹ ਕਰ ਦਿੱਤੀ, ਲੋਕਾਂ ਨੂੰ ਬੜੀ ਖੁਆਰੀ ਹੋਈ। ਫਿਰ ਹਾਈ ਕੋਰਟ ਨੇ ਆਪ ਹੀ ਨੋਟਿਸ ਲਿਆ, ਮੇਰੇ ਖਿਆਲ ਦੇ ਨਾਲ ਰਾਤੀ ਇਹਨਾਂ ਨੇ ਫੌਜ ਵੀ ਬੁਲਾ ਲਈ ਸੀ ਕਿ ਆਰਮੀ ਦੇ ਜਿਹੜੇ ਇੰਜੀਨੀਅਰ ਹੁੰਦੇ, ਤੁਹਾਨੂੰ ਪਤਾ ਹੀ ਹੈ, ਇੰਜੀਨੀਅਰਿੰਗ ਵੀ ਕੀਤੀ ਹੁੰਦੀ ਹੈ ਜਿਨ੍ਹਾਂ ਨੇ ਆਰਮੀ ਦੇ ਵਿੱਚ, ਉਹਨਾਂ ਦੀ ਇੱਕ ਅੱਡ ਕਹਿ ਲਓ, ਅੱਡ ਉਹਨਾਂ ਦੀ ਹਸਤੀ ਹੁੰਦੀ ਆ, ਅੱਡ ਉਹਨਾਂ ਦੀ ਹੋਂਦ ਹੁੰਦੀ ਆ ਆਰਮੀ ਦੇ ਵਿੱਚ, ਤਾਂ ਉਹਨਾਂ ਦੀਆਂ ਸੇਵਾਵਾਂ ਲਈਆਂ ਗਈਆਂ। ਫਿਰ ਅੱਜ ਕਰਦਿਆਂ ਕਰਾਉਂਦਿਆਂ ਸ਼ਾਮ ਤੱਕ ਸਹਿਮਤੀ ਜ਼ਰੂਰ ਬਣ ਗਈ ਆ ਤੇ ਇਹਨਾਂ ਨੇ ਐਫੀਡੇਵਿਟ ਦੇ ਦਿੱਤਾ ਕਿ ਰਾਤ ਦੇ 10 ਵਜੇ ਤੱਕ ਅਸੀਂ ਪੂਰੀ ਦੀ ਪੂਰੀ ਬਿਜਲੀ ਚਾਲੂ ਕਰ ਦਿਆਂਗੇ। 80% ਤੱਕ ਉਹ ਬਿਜਲੀ ਜਿਹੜੀ ਆ ਸ਼ਾਮੀ 3-4 ਵਜੇ ਤੱਕ ਚਾਲੂ ਹੋ ਚੁੱਕੀ ਸੀਗੀ। ਤੇ ਨਾਲ ਇਹ ਵੀ ਸਹਿਮਤੀ ਬਣੀ ਆ ਕਿ ਜਦ ਤੱਕ ਹੁਣ ਹਾਈ ਕੋਰਟ ਦੇ ਵਿੱਚ ਮਸਲਾ ਹੈ, ਉਦੋਂ ਤੱਕ ਇਹ ਜਿਹੜਾ ਪ੍ਰਾਈਵੇਟ ਕਰਨ ਦਾ ਫੈਸਲਾ ਹੈ ਉਹ ਲਾਗੂ ਨਹੀਂ ਕੀਤਾ ਜਾਏਗਾ। ਸੋ ਇਹ ਸਾਰਾ ਜਿਹੜਾ ਮੈਂ ਤੁਹਾਨੂੰ ਦੱਸਿਆ ਇਹ ਰੌਲਾ ਹੈ, ਤੇ ਇਸ ਰੌਲੇ ਦੇ ਜਿਹੜੇ ਇਫੈਕਟ ਨੇ ਇਹ ਆ ਕਿ ਇੱਕ ਪਾਸੇ ਹੜਤਾਲ ਤੇ ਦੂਸਰੇ ਪਾਸੇ ਹਾਹਾਕਾਰ ਲੋਕਾਂ ਦੇ ਵਿੱਚ ਆ। ਹੜਤਾਲ ਜਿਹੜੀ ਹੈ ਉਹ ਕਰਮਚਾਰੀਆਂ ਦੀ ਆਪਣੀ ਜਗ੍ਹਾ ਵਾਜਬ ਹੈ, ਤੇ ਜਿਹੜੀ ਹਾਹਾਕਾਰ ਹੈ ਉਹ ਵੀ ਆਪਣੀ ਜਗ੍ਹਾ ਵਾਜਬ ਆ। ਹਾਲਾਂਕਿ ਇਹਨਾਂ ਨੂੰ ਪਹਿਲਾਂ ਬਹੁਤ ਹਮਦਰਦੀ ਮਿਲ ਰਹੀ ਸੀ ਬਿਜਲੀ ਕਰਮਚਾਰੀਆਂ ਨੂੰ, ਲੋਕ ਇਸ ਗੱਲ ਨਾਲ ਸਹਿਮਤ ਸੀ ਕਿ ਬਈ ਬੜੀ ਜ਼ਬਰਦਸਤ ਇਹ ਸਰਵਿਸ ਦੇ ਰਹੇ ਆ, ਕਿਉਂ ਇਹਨਾਂ ਵਿਚਾਰਿਆਂ ਨੂੰ ਤੁਸੀਂ ਉਜਾੜ ਰਹੇ ਜੇ, ਕਿਉਂ ਇਹਨਾਂ ਦਾ ਮਹਿਕਮਾ ਖਤਮ ਕਰ ਰਹੇ ਜੇ। ਚਲੋ ਉਹ ਸਿੰਪਤੀ ਸੀਗੀ, ਪਰ ਜਿਵੇਂ ਹੀ ਇਹ ਲਾਈਟ ਵਾਲਾ ਕੰਮ ਚੱਲਿਆ ਫਿਰ ਲੋਕਾਂ ਨੇ ਵੀ ਬਿਜਲੀ ਕਰਮਚਾਰੀਆਂ ਦਾ ਵਿਰੋਧ ਸ਼ੁਰੂ ਕਰ ਦਿੱਤਾ ਜੀ। ਜੀ 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 ਅਗਲੀ ਗੱਲ ਕਰੀਏ, ਬਠਿੰਡਾ ਅਦਾਲਤ ਵੱਲੋਂ ਬਾਲੀਵੁੱਡ ਫਿਲਮ ਅਦਾਕਾਰਾ ਕੰਗਣਾ ਰਣੌਤ ਨੂੰ ਸੰਮਨ ਜਾਰੀ। ਹੈਲੋ ਜੀ ਮਿੰਟੂ ਜੀ, ਆਵਾਜ਼ ਆ ਰਹੀ ਹੈ? ਹਾਂਜੀ ਹਾਂਜੀ ਜੀ, ਸੋ ਮੈਂ ਪੁੱਛ ਰਿਹਾ ਸੀਗਾ ਵੀ ਕੰਗਣਾ ਰਣੌਤ ਨੂੰ ਬਠਿੰਡੇ ਅਦਾਲਤ ਦੇ ਵੱਲੋਂ ਸੰਮਨ ਜਾਰੀ। ਹਾਂਜੀ ਹੈਲੋ ਹਾਂਜੀ ਹਾਂਜੀ ਮਿੰਟੂ ਜੀ। ਜੀ ਮਿੰਟੂ ਜੀ। ਜੀ ਮੇਰੀ ਹਾਂਜੀ ਹਾਂਜੀ ਮੇਰੀ ਆਵਾਜ਼ ਟੁੱਟ ਗਈ ਸੀ, ਤੁਹਾਨੂੰ ਆਵਾਜ਼ ਮਿਲ ਰਹੀ ਹੈ? ਹਾਂਜੀ ਹੁਣ ਮਿਲ ਰਹੀ ਹੈ ਜੀ। ਜੀ ਹਾਂਜੀ ਹਾਂਜੀ ਥੈਂਕ ਯੂ ਜੀ, ਥੈਂਕ ਯੂ। ਅੱਛਾ, ਕੰਗਨਾ ਰਣੌਤ ਨੂੰ ਸੰਮਨ ਉਸੇ ਚੱਕਰ ਦੇ ਵਿੱਚ ਹੋਇਆ, ਜਿਵੇਂ ਤੁਹਾਨੂੰ ਯਾਦ ਹੋਣਾ ਹੈ ਕਿ ਅੰਦੋਲਨ ਸ਼ੁਰੂ ਹੋਇਆ ਸੀਗਾ ਤੇ ਇਹਨੇ ਸ਼ਹੀਨ ਬਾਗ ਵਾਲੀ ਇੱਕ ਫੋਟੋ ਪਾ ਕੇ ਤੇ ਮਤਲਬ ਕਿ ਸਾਡੀ ਜਿਹੜੀ ਇੱਥੋਂ ਦੀ ਮਾਤਾ ਸੀਗੀ ਬਠਿੰਡੇ ਲਾਗੇ ਦੀ, ਉਹਨੂੰ ਬੜਾ ਜ਼ਿਆਦਾ ਇੱਕ ਤਰ੍ਹਾਂ ਨਾਲ ਦੁਨੀਆ ਦੇ ਵਿੱਚ ਭੰਡ ਦਿੱਤਾ। ਉਸ ਤੋਂ ਬਾਅਦ ਫਿਰ ਲੋਕਾਂ ਨੇ ਦੱਸਿਆ ਕਿ ਤੇਰੀ ਮੱਤ ਮਾਰੀ ਗਈ ਆ, ਕਿਉਂ ਤੇਰੀ ਅਕਲ ਘਾਹ ਚਰਨ ਚਲੇ ਗਈ ਆ, ਇਹ ਬੇਬੇ ਪੰਜਾਬ ਤੋਂ ਹੈ। ਕਿਉਂਕਿ ਇਹਨੇ ਕਿਹਾ ਸੀਗਾ ਕਿ 100-100 ਰੁਪਈਆ ਲੈ ਕੇ ਇਸ ਤਰ੍ਹਾਂ ਮਤਲਬ ਕਿ ਜਿਹੜੀਆਂ ਸ਼ਹੀਨ ਬਾਗ ਸੀ ਉਹ ਏਦਾਂ ਹੀ ਜਨਾਨੀਆਂ ਲੇਡੀਆਂ ਤੁਰੀਆਂ ਫਿਰਦੀਆਂ ਨੇ। ਸੋ ਇਸ ਤਰ੍ਹਾਂ ਦੇ ਇਹਨੇ ਅਲਫਾਜ਼ ਵਰਤੇ ਸੀ। ਹਾਲਾਂਕਿ
एहसास इनू हो गया, इन्हें पोस्ट तो बाद च रिमूव भी कर दी, ਇਹਦੇ ਖਾਤੇ ਖੂਤੇ भी सस्पेंड कर ਦਿੱਤੇ गए सन, बथेरा यब खाना ਪਿਆ, ਤੁਹਾਨੂੰ ਸਭ ਨੂੰ ਚੇਤੇ ਆ। ਤਾਂ ਇਸੇ ਦੇ ਚੱਲਦੇ ਆ, ਕਿਉਂਕਿ ਇਹਨੇ ਫਿਰ ਮਾਫੀ ਨਹੀਂ ਸੀ ਮੰਗੀ ਸਪਸ਼ਟ ਤੌਰ ਤੇ, ਔਰ ਇਹਦਾ ਵਿਰੋਧ ਵੀ ਹੋਇਆ ਸੀ ਪੰਜਾਬ ਦੇ ਵਿੱਚ, ਤਾਂ ਇਹਨੇ ਮਾਫੀ ਨਹੀਂ ਸੀ ਮੰਗੀ। ਤਾਂ ਹੁਣ ਕੋਰਟ ਦੇ ਵਿੱਚ ਕੇਸ ਸੀਗਾ, ਤਾਂ ਕੇਸ ਦੇ ਵਿੱਚ ਇਹਨੂੰ ਸਮਨਿੰਗ ਹੋਈ ਆ। ਸਮਨਿੰਗ ਤੋਂ ਭਾਵ ਕੀ ਹੈ ਕਿ ਹਾਲ ਦੀ ਘੜੀ ਤਾਂ ਕੰਗਣਾ ਰਣੌਤ ਨੂੰ ਕੋਈ ਪਰਵਾਹ ਨਹੀਂ ਹੈ ਇਸ ਚੀਜ਼ ਦੀ, ਤੁਹਾਨੂੰ ਪਤਾ ਹੀ ਹੈ, ਉਹਨੂੰ ਬਹੁਤ ਸਾਰੇ ਨੋਟਿਸ, ਬਹੁਤ ਸਾਰੇ ਸਮਨ ਜਿਹੜੇ ਆ ਉਹ ਆਉਂਦੇ ਨੇ। ਪਰੰਤੂ ਹੁਣ ਜਿਹੜੀ ਇਹ ਸਮਨਿੰਗ ਹੈ, ਜੇ ਇਹ ਅੱਗੇ ਵਾਰੰਟਾਂ 'ਚ ਤਬਦੀਲ ਹੋ ਜਾਂਦੀ ਹੈ, ਤਾਂ ਫਿਰ ਕੀ ਹੈ ਕਿ ਪਹਿਲਾਂ ਤੁਹਾਡੇ ਬੇਲੇਬਲ ਹੁੰਦੇ ਆ, ਫਿਰ ਨਾਨ ਬੇਲੇਬਲ ਬਣ ਜਾਂਦੇ ਆ, ਫਿਰ ਗ੍ਰਿਫਤਾਰੀ ਦੇ ਵਾਰੰਟ ਜਿਹੜੇ ਆ ਉਹ ਬਹੁਤ ਤੰਗ ਕਰਦੇ ਆ। ਸੋ ਇਸ ਕਰਕੇ ਕੰਗਣਾ ਰਣੌਤ ਦੀ ਪੰਜਾਬ ਦੇ ਵਿੱਚ ਪਹਿਲੀ ਕਾਨੂੰਨੀ ਪਚੜੇਬਾਜ਼ੀ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ। ਸੋ 19 ਅਪ੍ਰੈਲ ਨੂੰ, ਮਤਲਬ ਅੱਜ ਤੋਂ ਲਾ ਲਓ ਕਿ ਤਕਰੀਬਨ 2 ਮਹੀਨਿਆਂ ਬਾਅਦ ਕੰਗਣਾ ਰਣੌਤ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਹੁਕਮ ਦੇ ਦਿੱਤੇ ਗਏ ਆ। ਉਹ ਸੰਮਨ ਤਮੀਲ ਹੁੰਦੇ ਆ, ਉਸ ਤੋਂ ਬਾਅਦ ਹਾਜ਼ਰੀ ਹੁੰਦੀ ਆ, ਫਿਰ ਬੇਲ ਹੁੰਦੀ ਆ, ਫਿਰ ਟ੍ਰਾਇਲ ਹੁੰਦਾ, ਉਹ ਬਾਅਦ ਦੀ ਗੱਲ ਆ। ਪਰ ਸਮਨਿੰਗ ਇੱਕ ਵਾਰੀ ਜਿਹੜੀ ਆ ਅਦਾਲਤ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ। ਜੀ 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 ਅਗਲੀ ਗੱਲ ਕਰੀਏ, ਨਵਾਬ ਮਲਿਕ ਨੂੰ ਆਖਿਰਕਾਰ ਈਡੀ ਨੇ ਕਰ ਲਿਆ ਗ੍ਰਿਫਤਾਰ। ਦੇਖੋ, ਨਵਾਬ ਮਲਿਕ ਤੇ ਵਾਕਿਆ ਅੱਜ ਵੀ ਨਵਾਬਗਿਰੀ ਵਿਖਾ ਗਿਆ ਜਦੋਂ ਈਡੀ ਨੇ ਹਿਰਾਸਤ ਦੇ ਵਿੱਚ ਲਈ ਤੇ ਲਿਆ, ਤੇ ਪੂਰਾ ਹੱਥ ਹਿਲਾ ਕੇ ਪੂਰੇ ਜੋਸ਼ ਦੇ ਵਿੱਚ ਇੱਕ ਸੁਨੇਹਾ ਦਿੱਤਾ ਕਿ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ, ਇਹ ਦੱਬਦਾ ਕਿੱਥੇ ਆ, ਤੇ ਇਦਾਂ ਦਾ ਕੋਈ ਮਾਹੌਲ ਸੀ। ਅੱਛਾ, ਇਹ ਮਲਿਕ ਉਹੀ ਮਲਿਕ ਆ ਜਦੋਂ ਆਰੀਅਨ ਖਾਨ, ਸ਼ਾਹਰੁਖ ਖਾਨ ਦਾ ਪੁੱਤਰ ਫੜਿਆ ਗਿਆ ਸੀ, ਤੇ ਇਹ ਜਿਵੇਂ ਭਗਵੰਤ ਮਾਨ ਕਹਿੰਦਾ ਸੀ ਨਾ, ਰੋਡਵੇਜ਼ ਦੇ ਪਿੱਛੇ ਲਿਖਾ ਦਾ ਖਤਰੋਂ ਕੇ ਖਿਲਾੜੀ, ਤਾਂ ਉਸੇ ਤਰ੍ਹਾਂ ਕਹਿ ਲਓ ਕਿ ਖੁਲਾਸਿਆਂ ਦਾ ਖਿਲਾੜੀ ਬਣ ਗਿਆ ਸੀਗਾ। ਡੇਲੀ ਖੁਲਾਸਾ, ਔਰ ਬਹੁਤ ਤੰਗ ਕੀਤਾ ਸੀਗਾ ਜਿਹੜਾ ਉਸ ਸਮੇਂ ਇੱਕ ਅਫਸਰ ਸੀ ਸਮੀਰ, ਬਹੁਤ ਉਹਨੂੰ ਤੰਗ ਕੀਤਾ ਸੀ। ਮੈਂ ਕਹਿੰਦਾ ਰਵਾ ਕੇ ਰੱਖ ਦਿੱਤਾ ਸੀ, ਇੰਨੇ ਫੈਕਟ ਕੱਢੇ ਨੇ, ਇੰਨੇ ਤੱਥ ਕੱਢੇ ਨੇ, ਸਬੂਤ ਲਿਆਂਦੇ ਕਿ ਸਮਝ ਨਹੀਂ ਸੀ ਆ ਰਹੀ ਉਹਨਾਂ ਨੂੰ, ਨਾਰਕੋਟਿਕ ਵਾਲਿਆਂ ਨੂੰ, ਕਿ ਕਰੀਏ ਤੇ ਕਰੀਏ ਕੀ ਇਸ ਬੰਦੇ ਦਾ। ਅਖੀਰ ਫਿਰ ਤੁਹਾਨੂੰ ਪਤਾ ਜਦੋਂ ਮੱਥਾ ਵੱਡੀਆਂ ਥਾਵਾਂ ਤੇ ਲੱਗਾ ਹੋਵੇ ਫਿਰ ਨਤੀਜਾ ਵੀ ਵੱਡਾ ਮਿਲਦਾ ਆ। ਸੋ ਨਵਾਬ ਮਲਿਕ, ਜਿਹੜੇ ਨਹੀਂ ਜਾਣਦੇ ਮੈਂ ਉਹਨਾਂ ਦੀ ਜਾਣਕਾਰੀ ਵਾਸਤੇ ਦੱਸ ਦੇਵਾਂ, ਬੇਸਿਕਲੀ ਨਵਾਬ ਇੱਥੋਂ ਦਾ ਨਹੀਂ ਹੈ, ਮਰਾਠਾ ਨਹੀਂ ਹੈ, ਮਹਾਰਾਸ਼ਟਰ ਦਾ ਨਹੀਂ ਹੈ, ਇਹ ਅਸਲ ਦੇ ਵਿੱਚ ਯੂਪੀ ਦਾ ਰਹਿਣ ਵਾਲਾ ਸੀਗਾ, ਕਿਸਾਨ ਫੈਮਿਲੀ ਦਾ। ਤੇ ਫਿਰ ਉਸ ਤੋਂ ਬਾਅਦ ਇਹਨਾਂ ਦਾ ਪਰਿਵਾਰ ਜਿਹੜਾ ਇੱਥੇ ਆਇਆ, ਕੁਛ ਕੱਪੜੇ ਦਾ ਕਾਰੋਬਾਰ ਕੀਤਾ, ਫਿਰ ਇਸ ਤੋਂ ਇਲਾਵਾ ਕਬਾੜ ਦਾ ਕੰਮ ਕੀਤਾ। ਔਰ ਇੱਕ ਵਾਰੀ ਇੱਕ ਪ੍ਰੈਸ ਕਾਨਫਰੰਸ 'ਚ ਜਦੋਂ ਦੋਸ਼ ਲੱਗਾ ਸੀਗਾ ਜਾਂ ਖਰੇ ਇਸ ਤਰ੍ਹਾਂ ਦੀ ਗੱਲ ਚੱਲੀ, ਤਾਂ ਇਹਨਾਂ ਨੇ ਕਿਹਾ ਹਾਂ ਮੈਂ ਕਬਾੜੀ ਵਾਲਾ, ਮਤਲਬ ਆਪ ਬਣਿਆ। ਤਾਂ ਪਹਿਲਾ ਇਲੈਕਸ਼ਨ ਲੜਿਆ ਸੀਗਾ 1984 ਦੇ ਵਿੱਚ ਪ੍ਰਮੋਦ ਮਹਾਜਨ ਤੇ ਗੁਰੂਦਾਸ ਕਾਮਤ ਦੇ ਖਿਲਾਫ। ਉਹ ਇਲੈਕਸ਼ਨ ਅੱਜ ਵੀ ਯਾਦ ਹੋਏਗਾ ਲੋਕਾਂ ਨੂੰ ਜਿਹੜੇ ਉਸ ਸਮੇਂ ਅੱਛੀ ਖਾਸੀ ਜਾਣਕਾਰੀ ਰੱਖਦੇ ਸੀ। ਤਾਂ ਉਹ ਇਲੈਕਸ਼ਨ ਬੜੀ ਤਗੜੀ ਚੋਟ ਸੀ, ਤਾਂ ਉਹਦੇ ਵਿੱਚ ਇਹ ਵੀ ਜਾ ਖਲੋਤਾ, ਇਹਨੂੰ 2620 ਵੋਟਾਂ ਮਿਲੀਆਂ ਸਨ, ਸਿਰਫ 2620। ਪਰ ਕਿਉਂਕਿ ਵਿਦਿਆਰਥੀ ਅੰਦੋਲਨ ਚੋਂ ਨਿਕਲਿਆ ਸੀ, ਜ਼ਬਰਦਸਤ ਜੋਸ਼ ਸੀਗਾ, ਤੁਰਦਾ ਗਿਆ ਠਾਣ ਲਈ ਕਿ ਮੈਂ बनना है ਤਾਂ ਪੋਲੀਟੀਸ਼ੀਅਨ ਹੀ बनना है। ਫਿਰ ਕਾਂਗਰਸ ਦੇ ਕੋਲ ਗਿਆ, ਟਿਕਟ ਮੰਗੀ, ਪਰ ਕਾਂਗਰਸ ਨੇ ਟਿਕਟ ਦਿੱਤੀ ਨਾ। 1900 ਲਾ ਲਓ ਕਿ 90-91 ਦੀ ਗੱਲ ਹੋਣੀ। ਫਿਰ ਆਪਣਾ ਅਖਬਾਰ ਸਟਾਰਟ ਕਰ ਦਿੱਤਾ, ਉਹ ਵੀ ਬੰਦ ਹੋ ਗਿਆ। ਫਿਰ ਇਹਨੇ ਸਮਾਜਵਾਦੀ ਪਾਰਟੀ ਜੁਆਇਨ ਕਰ ਲਈ। ਵੇਖੋ ਕਿਸਮਤ ਕਿਸ ਤਰ੍ਹਾਂ ਬੰਦੇ ਨੂੰ ਲੈ ਕੇ ਜਾਂਦੀ। ਮੈਂ ਜਰਨੀ ਕਿਉਂ ਦੱਸ ਰਿਹਾ, ਕਿਉਂਕਿ ਇਹ ਬੜੀ ਦਿਲਚਸਪ ਜਰਨੀ ਹੈ। ਅੱਛਾ, 1995 ਵਿੱਚ ਵਿਧਾਨ ਸਭਾ ਦੇ ਵਿੱਚ ਜਦੋਂ ਇਹਨੇ ਇਲੈਕਸ਼ਨ ਲੜਿਆ, ਮੁਸਲਿਮ ਬਹੁ ਗਿਣਤੀ ਇਲਾਕੇ ਦੇ ਵਿੱਚ, ਨਹਿਰੂ ਨਗਰ ਦੇ ਵਿੱਚ ਇਹਨੂੰ ਟਿਕਟ ਦਿੱਤਾ ਗਿਆ। ਤਾਂ ਉਸ ਟਾਈਮ ਸ਼ਿਵ ਸੈਨਾ ਦਾ ਜਿਹੜਾ ਸੂਰਿਆਕਾਂਤ ਮਹਾਦੇਵ ਸੀਗਾ, ਮਹਾਦੇਵ ਨੇ ਇਹਨੂੰ 52,569 ਵੋਟਾਂ ਲੈ ਕੇ ਤੇ ਹਰਾ ਦਿੱਤਾ। ਜਦੋਂ ਇਹ ਹਾਰ ਗਿਆ, ਤਕਰੀਬਨ 14-15,000 ਦਾ ਮਾਰਜਨ ਸੀਗਾ, ਤੇ ਹੋਇਆ ਕਿ ਅਗਲੇ ਹੀ ਸਾਲ ਇਹ ਵਿਧਾਨ ਸਭਾ 'ਚ ਹਾਰ ਕੇ ਵੀ ਪਹੁੰਚ ਗਿਆ। ਕਾਰਨ ਇਹ ਹੋਇਆ ਕਿ ਉਹਨੂੰ ਧਰਮ ਦੇ ਨਾਮ ਤੇ ਵੋਟਾਂ ਮੰਗਣ ਦਾ ਦੋਸ਼ੀ ਪਾਇਆ ਗਿਆ, ਤੇ ਉਹ ਇਲੈਕਸ਼ਨ ਉਹਦੀ ਜਿਹੜੀ ਹੈ ਉਹ ਹਾਰ ਜੋ ਗਈ, ਰੱਦ ਹੋ ਗਈ। ਵੇਖੋ ਕਿਸਮਤ ਦਾ ਧਨੀ ਬੰਦਾ। ਫਿਰ ਇਹਦੀ ਐਂਟਰੀ ਜਿਹੜੀ ਐਨਸੀਪੀ ਦੇ ਵਿੱਚ ਹੋਈ,
ਇਸ ਤਰ੍ਹਾਂ ਤੁਰਦਾ ਫਿਰ ਇਹ ਇੱਥੋਂ ਤੱਕ ਪਹੁੰਚਿਆ। ਮੈਂ ਇਹਦੀ ਸੰਖੇਪ ਤੁਹਾਨੂੰ ਜਰਨੀ ਦੱਸੀ। ਜੀ ਹੁਣ ਈਡੀ ਨੇ ਪਹਿਲਾਂ ਇਹਨੂੰ ਸੱਦਿਆ, ਹਾਲਾਂਕਿ ਇਹਨਾਂ ਨੇ ਕਿਹਾ ਕਿ ਮੈਨੂੰ ਮਤਲਬ ਕਿ ਇਹਨਾਂ ਨੇ ਜਿੱਦਾਂ ਹੁੰਦਾ ਹੀ ਹੈ ਨੋਟਸ ਵਗੈਰਾ ਉਹ ਫੜਾਉਣ ਦੀ ਬਹਾਨੇ, ਦਸਤਖਤ ਕਰਾਉਣ ਦੇ ਬਹਾਨੇ ਇਹਨਾਂ ਨੇ ਮੈਨੂੰ ਚੱਕਿਆ ਤੇ ਫਿਰ ਪੁੱਛਗਿੱਛ ਦਾ ਇਹ ਸਾਰਾ ਕੁਝ ਕੀਤਾ ਕਿ 8 ਘੰਟੇ ਪੁੱਛਗਿੱਛ ਕੀਤੀ, ਉਸ ਤੋਂ ਬਾਅਦ ਗ੍ਰਿਫਤਾਰੀ ਪਾ ਦਿੱਤੀ ਹੈ। ਐਸੀਆਂ ਖਬਰਾਂ ਆ ਰਹੀਆਂ ਨੇ। ਕਾਫੀ ਦੇਰ ਸ਼ਾਮ ਤੱਕ ਬਹਿਸ ਚੱਲਦੀ ਰਹੀ, ਪਰ ਦੋਸ਼ ਇਹ ਲੱਗਾ ਵਾ ਕਿ ਅਸਲ ਦੇ ਵਿੱਚ ਦਾਊਦ ਨਾਲ ਇਹਦੇ ਲਿੰਕ ਆ, ਮਤਲਬ ਕਿ ਕੁਝ ਪ੍ਰਾਪਰਟੀ ਆ ਜਿਹੜੀ ਦਾਊਦ ਦੀ ਭੈਣ ਤੇ ਉਹਦੇ ਭਰਾ ਦੀ ਜਿਹੜੀ ਆ ਉਹ ਇਹਨੇ ਲਈ। ਹੁਣ ਕਿਸ ਤਰ੍ਹਾਂ ਲਈ ਉਹ ਡਾਕੂਮੈਂਟ ਵਗੈਰਾ ਜਿਹੜੇ ਆ ਉਹ ਕੋਰਟ ਦੇਖੇਗਾ। ਪਰ ਹਾਲ ਦੀ ਘੜੀ ਵੱਡੀ ਖਬਰ ਇਹ ਆ ਕਿ ਨਵਾਬ ਮਲਿਕ ਨੂੰ ਅਰੈਸਟ ਕਰ ਲਿਆ ਗਿਆ, 3 ਮਾਰਚ ਤੱਕ ਇਹਦਾ ਰਿਮਾਂਡ ਦੇ ਦਿੱਤਾ ਗਿਆ। ਔਰ ਉਸ ਤੋਂ ਵੀ ਵੱਡੀ ਖਬਰ ਆ ਕਿ ਬਾਹਰ ਜੇ ਆਪਾਂ ਦੇਖੀਏ, ਬਾਹਰ ਮਹਾਰਾਸ਼ਟਰ ਦੇ ਵਿੱਚ ਰਾਜਨੀਤੀ 'ਚ ਉਬਾਲ ਆ ਗਿਆ। ਅਜੀਤ ਪਵਾਰ ਹੋਵੇ ਜਾਂ ਕਹਿ ਲੋ ਠਾਕਰੇ ਫੈਮਿਲੀ ਵਾਲੇ, ਉਹ ਸਾਰੇ ਮੀਟਿੰਗਾਂ ਕਰ ਰਹੇ ਆ। ਤਾਂ ਮੈਨੂੰ ਲੱਗਦਾ ਕਿ ਉਹ ਇੱਕ ਵਾਰੀ ਫਿਰ ਆਪਾਂ ਦੇਖਿਆ ਕੰਗਣਾ ਰਣੌਤ ਦਾ ਮਾਮਲਾ ਹੋਵੇ, ਆਰੀਅਨ ਖਾਨ ਦਾ ਮਾਮਲਾ ਹੋਵੇ, ਕਿ ਉੱਥੇ ਫਿਰ ਰਾਜਨੀਤੀ 'ਚ ਵੱਡੇ ਧਮਾਕੇ ਹੁੰਦੇ ਆ। ਤਾਂ ਕਿਤੇ ਨਾ ਕਿਤੇ ਕਹਿ ਸਕਦੇ ਆ ਕਿ ਮਮਤਾ ਬੈਨਰਜੀ ਵੀ ਇਸ ਮਾਮਲੇ 'ਚ ਇਨਵੋਲਵ ਹੋਏ ਆ। ਉਹਨਾਂ ਨੇ ਕਿਹਾ ਇਹਦਾ ਅਸਤੀਫਾ ਨਾ ਦਿਓ, ਇਹ ਰਾਜਨੀਤਿਕ ਗ੍ਰਿਫਤਾਰੀ ਹੈ, ਇਹਦਾ ਅਸਤੀਫਾ ਕਦੇ ਨਹੀਂ ਲਿਆ ਜਾਣਾ ਚਾਹੀਦਾ, ਬਲਕਿ ਇਹਦੇ ਨਾਲ ਖਲੋਣਾ ਚਾਹੀਦਾ ਮੰਤਰੀ ਦੇ ਨਾਲ। ਤਾਂ ਇਹ ਮੰਤਰੀ ਆ, ਬਹੁਤ ਵੱਡਾ ਫੇਸ ਆ, ਪਰ ਇਸ ਕਰਕੇ ਮਹਾਰਾਸ਼ਟਰ ਦੀ ਰਾਜਨੀਤੀ ਦੇ ਵਿੱਚ ਇਸ ਵੇਲੇ ਤੂਫਾਨ ਆਇਆ ਪਿਆ। ਉਹ ਕਹਿੰਦੇ ਲੋ ਹੁਣ ਜਾਂਚ ਪੜਤਾਲ ਅਸੀਂ ਵੀ ਕਰਦੇ ਪਏ ਆ ਤੇ ਤੁਹਾਨੂੰ ਨਤੀਜੇ ਅਸੀਂ 2024 ਚ ਦਿਖਾਵਾਂਗੇ ਜਦੋਂ ਲੋਕ ਸਭਾ ਇਲੈਕਸ਼ਨ ਹੋਇਆ। ਜੀ 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 ਮਿੰਟੂ ਜੀ, ਸ਼ੁਕਰੀਆ, ਬੜੀ ਮਿਹਰਬਾਨੀ। ਮਿਲਦੇ ਹਾਂ ਅਗਲੀ ਵਾਰ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਸੋ ਤੇ ਪ੍ਰੋਗਰਾਮ ਦੀ ਇੱਥੇ ਸਮਾਪਤੀ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਮੈਂ ਤੁਹਾਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।